एकदम मैंने देखा यार अब्बू नहीं है घर किधर गए ने ते बाहर गली च गया तो स्प्रिंगा जो बुलबुले बनाओ भाई फोल्ड करके ਉਹਦਾ ਬਿੰਨੂ ਜਿਹਾ ਬਣਾਇਆ रात ਨੂੰ अब्बू ਨੂੰ नींद नहीं आ रही ते अब्बू ਨੂੰ लम्बे पा के ना ते सिर ते कह रहा अल्लाह पापा सो जा अल्लाह ਤੇ ਮੈਂ ਤਾਂ ਗੰਡਾ ਵਾਲਾ ਸਰਾਣਾ ਸਿਰ ਥੱਲੇ ਰੱਖਦਾ ਬੱਚਿਆਂ ਦਾ ਟਿਊਸ਼ਨ ਦਾ ਟਾਈਮ ਹੋਇਆ ਮੈਂ ਦੇਖਿਆ ਇਹਨਾਂ ਦੇ ਅੱਬੂ ਟਾਇਰ ਤੇ ਸੋਟੀ ਲੈ ਕੇ ਬਾਹਰ ਨੂੰ ਇੱਕ ਬੰਦਾ ਇਹ ਤੇ ਦਾਦੇ ਨੂੰ ਕਹਿੰਦਾ ਤੇਰਾ ਨਾਂ ਕੀ ਕਹਿੰਦਾ ਫਜ਼ਲਦੀਪ अस्सलामु अलैकुम नाज़रीन टी टाइम में खुश आमदीद अच्छा टी टाइम कादा वा यार टी टाइम की है ना कदी चाह पीती है इत्थे रात ਨੂੰ 9:30 ਵਜੇ ਅਪਲੋਡ ਕਰਕੇ ਟੀ ਟਾਈਮ ਸਾਜੀ ਨੇ ਚਾਹ ਪਾ ਪੀਤੀ ਨਹੀਂ ਥੋੜੀ ਦੇਰ ਪਹਿਲਾਂ ਹਾਂ ਉਹਦੀ ਹੁਣ ਕਸਮ ਖਾਈ ਅਸੀਂ ਵੀ ਹਾਂ ਜੀ ਟੀ ਟਾਈਮ ਟੀ ਪੀਣ ਤੋਂ ਬਾਅਦ ਟੀ ਟਾਈਮ ਹਾਂਜੀ ਨਾ ਲਾ ਲਿਆ ਵਾ ਫ੍ਰੀ ਟਾਈਮ ਫ੍ਰੀ ਟਾਈਮ ਹਾਂ। ਇਹਦਾ ਨਾਮ ਬਦਲੀਏ ਨਹੀਂ ਸੱਚ ਨਾਂ ਨਹੀਂ ਬਦਲੀ ਨਾਂ ਨਹੀਂ ਬਦਲੀ ਇਹ ਕਹਿੰਦੇ ਜਿਹੜਾ ਚੱਲ ਜੇ ਨਾ ਕਿਸ ਟਾਈਮ ਬੇਤੁਕੀਆਂ ਚੀਜ਼ਾਂ ਚੱਲਦੀਆਂ ਹਾਂਜੀ ਹੁਣ ਅਸੀਂ ਇੱਕ ਸ਼ੋਅ ਕਰਦੇ ਉਹਦਾ ਨਾਮ ਰੱਖਿਆ ਅਤਵਾਰ ਬਾਜ਼ਾਰ ਤੇ ਉਹ ਅਪਲੋਡ ਹੁੰਦਾ ਬੁੱਧ ਨੂੰ ਮੰਗਲ ਨੂੰ ਸ਼ੂਟ ਬੈਂਕਾਂ ਵਾਲੇ ਜੁਮੇਰਾਤ ਨੂੰ ਸ਼ੂਟ ਬੈਂਕਾਂ ਵਾਲੇ ਦਿਨ ਕਰੀਦਾ ਅਪਲੋਡ ਕਸਾਈਆਂ ਵਾਲੇ ਦਿਨ ਆ ਸ਼ੂਟ ਤਵਾਰਾਂ ਤੇ ਕਰੀਦਾ ਆਹੋ ਤੇ ਅਪਲੋਡ ਮੰਗਲ ਨੂੰ ਤੇ ਬੁੱਧ ਨੂੰ ਇਹਦਾ ਨਾਂ ਟੀ ਟਾਈਮ ਰਹਿੰਦਾ ਇਹਦਾ ਨਾਂ ਰੱਖ ਲਓ ਕੀ ਟਾਈਮ ਹਾਂ ਸਹੀ ਗੱਲ ਅੱਛਾ ਵੀ ਇਹ ਤੂੰ ਨਾ ਕਿਤੇ ਕਿਤੇ ਮਸਤਨਸਰ ਸੈਨ ਪਾੜਾ ਸਾਹਿਬ ਦੇ ਦੌਰ 'ਚ ਪੈਦਾ ਹੋਣਾ ਸੀ ਕਿਤੇ ਤੂੰ ਕਿਤੇ ਮਿਰਜ਼ੇ ਗਾਲਬ ਦੇ ਦੌਰ 'ਚ ਪੈਦਾ ਤੂੰ ਕਿੱਥੇ ਇਸ ਦੌਰ 'ਚ ਪੈਦਾ ਹੋ ਗਿਆ ਇਹਦੀ ਜੁਗਤ ਵੀ ਕਸਮੇ ਕਿਸੇ ਕੋ ਤਰਜਮਾ ਕਰਾਉਣਾ ਪੈਂਦਾ ਜਾ ਕੇ ਘਰ ਜਾ ਕੇ ਪਤਾ ਚੱਲਦਾ ਆਹੋ ਕਿ ਅੱਛਾ ਯਾਰ ਇਹਨੇ ਕੀ ਗੱਲ ਕੀਤੀ ਸੀ ਅੱਛਾ ਇਹਨਾਂ ਦੋਵਾਂ ਦਾ ਨਾ ਅਜੀਬ ਹਿਸਾਬ ਆ ਉਹ ਬਹੁਤ ਬਰੀਕ ਕਰਦਾ ਵਾ ਉਹ ਬਹੁਤ ਨਾਰਮਲ ਜੀ ਕਰਦਾ ਵਾ ਮਤਲਬ ਇਹਦਾ ਮੈਚ ਨਹੀਂ ਇਹ ਵੀ ਅੱਲਾ ਦਾ ਸ਼ੁਕਰ ਆ ਕਿ ਫਾਸਲਾ ਬਹੁਤ ਆਹੋ ਤੇ ਸਾਜੀ ਇਹ ਭਾਈ ਨੇ ਨਾ ਮੇਰੇ ਕੋਲੋਂ ਨਾ ਕਸਮੇ ਮੈਂ ਨਾਸਾਂ ਨੂੰ ਸਭ ਪਾੜ ਦੇਣੀਆਂ ਇਹ ਮੇਰੇ ਕੋਲੋਂ ਨਾ ਹੁਣ ਬਚ ਜਾਵੇ ਮੈਂ ਨਾ ਬਹੁਤ ਬਰਦਾਸ਼ਤ ਕਰ ਲਿਆ ਕੀ ਗੱਲ ਇਹਨੇ ਹਾਂਜੀ ਉਸਤਾਦ ਜੀ ਗੱਲ ਤੇ ਬਦਤਮੀਜ਼ੀ ਉਸਤਾਦ ਜੀ ਔਰ ਵੇਖੋ ਮੈਂ ਬੂਹੇ 'ਚ ਵੜਿਆ ਵਾਂ ਆਉਂਦੇ ਬੂਹਾ ਨਹੀਂ ਖੋਲਣ ਡਿਆ ਤੂੰ ਕਹਿੰਦਾ ਤੂੰ ਕਿੱਧਰ ਆਇਆ ਇਹ ਤੇਰਾ ਇਕੱਲੇ ਦਾ ਆਫਿਸ ਆ ਨਹੀਂ ਯਾਰ ਉਹ ਵਿਚਾਰਾ ਸ਼ਰੀਰ ਉਹਨੇ ਤਾਂ ਕਦੀ ਬੋਲਦਾ ਹੀ ਨਹੀਂ ਦੇਖਾ ਵਿਚਾਰਾ ਫਰੀਦ ਸਾਹਿਬ ਮਾਫੀ ਦੇ ਦਿਓ ਉਸਤਾਦ ਜੀ ਮਾਂ ਸਾਹਿਬ ਤੁਸੀਂ ਕਹਿ ਰਹੇ ਹੋ ਕਹਿੰਦਾ ਡੰਗ ਮਾਰਨ ਵਾਲੇ ਕੁੱਤੇ ਵਰਗਾ ਮੂੰਹ ਤੁਹਾਡਾ ਏਦਾਂ ਲੱਗਦਾ ਕਸਮੇ ਕੈਸਾ ਤੇਰਾ ਐਡਾ ਵੱਡਾ ਅੰਗੂਰ ਹੁੰਦਾ ਕੈਸਾ ਮੂੰਹ ਤੇਰਾ ਖੁੱਸੇ ਨਾਲ ਮੋਟਰ ਚਲਾਈ ਹੁੰਦੀ ਕਸਮੇ ਤੌਬਾ ਬਹਾਨਾ ਮਾਰ ਕੇ ਕੰਧ ਪਾੜੀ ਹੁੰਦੀ ਵਾ ਤੁਸੀਂ ਲੈ ਕਰ ਲੋ ਗੱਲ ਬਗਾਨਾ ਮਾਰ ਕੇ ਪੋਲਾ ਆਇਰਨ ਮੈਨ ਹੁੰਦਾ ਵਾ ਕੀ ਕਰਦੇ ਹੋ ਤੁਸੀਂ ਓਏ ਪੋਲਾ ਆਇਰਨ ਮੈਨ ਹੁੰਦਾ ਓਏ ਪਿੰਡ ਦੀ ਇੱਕੋ ਸਾਈਡ 'ਚ ਦੋਵੇਂ ਲੱਤਾਂ ਪਾਈਆਂ ਹੁੰਦੀਆਂ ਓਏ ਵਾਹ 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 46 ਕਿਲੋ ਦਾ ਸਰਾਣਾ ਹੁੰਦਾ ਜੀ ਆ ਲੈ ਐਵੇਂ ਸਿੱਧਾ ਪੌਦ ਲਿਆ ਸੀ ਤੁਹਾਡੇ ਗੁੱਸੇ ਨਾਲ ਦੰਦਾਂ ਚੋਂ ਬੋਟੀ ਕੱਢੀ ਓਏ ਯਾਰ ਓਏ ਵਾਹ 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 ਚੋਲ ਜਾਲੇ ਖੁੱਸੇ ਨਾਲ ਦੰਦਾਂ 'ਚੋਂ ਬੋਟੀ ਬੋਟੀ ਗੱਡੀ ਹੁੰਦੀ ਇਹ ਪਤਾ ਕਿੱਦਾਂ ਜੁਗਤ ਕਰਨੀ ਸੀ ਇਹ ਜੁਗਤ ਇਦਾਂ ਕਰੀਦੀ ਆ ਕਿ ਗੋਸ਼ਤ ਪਕਾ ਕੇ ਉਸ ਤੋਂ ਬਾਅਦ ਖਾ ਕੇ ਬੋਟੀ ਦੰਦਾਂ 'ਚ ਫਸ ਗਈ ਹੁੰਦੀ ਉਹ ਫਿਰ ਚੁੰਝ ਵਾਲਾ ਖੁੱਸਾ ਲੱਭ ਕੇ ਉਹਦੀ ਚੁੰਝ ਦੇ ਨਾਲ ਬੋਟੀ ਦੰਦ 'ਚੋਂ ਕੱਢੀ ਹੁੰਦੀ ਜੁਗਤ ਦੀ ਪੂਰੀ ਐ ਹੁੰਦੀ ਆ ਡੈਫੀਨੇਸ਼ਨ ਐ ਇੰਜ ਕਰਦੇ ਸੀ ਇਹ ਛੋਟੀ ਜੀ ਜੋ ਸਹੀ ਗੱਲ ਤੂੰ ਐਵੇਂ ਐਡੀ ਲੰਮੀ ਓਏ 12 ਚ ਰਸ ਸਿਰ ਤੇ ਲਿਆ ਓਏ ਥੋੜੇ ਤੇ ਬੰਨ ਬੰਨਿਆ ਹੁੰਦਾ ਬੰਨ ਨਹੀਂ ਤਲਿਆ ਨਾਲ ਕਮੀਜ਼ ਸਮਾਇਆ ਹੁੰਦਾ ਸੇਵੀਆਂ ਨਾਲ ਫਾਂਸੀ ਲਈ ਹੁੰਦੀ ਓਏ ਕੇਕ ਰਸ ਨਾਲ ਨਾ ਇੰਜ ਕਰਕੇ ਲਕੀਰ ਮਾਰੀ ਹੋਈ ਆ ਚੀ ਲਾਈ ਕੇਕ ਰਸ ਆਹੋ ਰਸ ਨਾਲ ਤਲਵਾਰ ਰੋਕੀ ਹੁੰਦੀ ਹੈ ਰਸ ਨਾਲ ਤਲਵਾਰ ਕਿਉਂ ਤੈਨੂੰ ਕਿਹਾ ਨਹੀਂ ਸੀ ਵੱਡੀ ਗੱਲ ਕਰੇਗਾ ਉਹਦੀ ਤੂੰ ਗੱਲ ਚੈੱਕ ਕਰ ਰਸ ਨਾਲ ਤਲਵਾਰ ਠੀਕ ਹੈ ਬਾਕਰਖਾਨੀ ਚੋਂ ਪੀਤਾ ਬਾਹਰ ਨਿਕਲਿਆ ਭਾਜੀ ਕਿਹੜਾ ਕਿਹੜਾ ਪੀਤਾ ਬੰਬ ਵਾਲਾ ਬਾਕਰਖਾਨੀ ਚੋਂ ਪੀਤਾ ਬਾਹਰ ਨਿਕਲਿਆ ਹੋਇਆ ਜੀਟੇ ਵੀ ਕੱਢ ਲੈਂਦਾ ਆ ਨਹੀਂ ਸਹੀ ਗੱਲ ਸਿਗਰਟ ਨਾਲ ਪੀਸ ਪਾਈ ਹੁੰਦੀ ਬਾਹਰ ਬੱਕਰੀ ਐ ਉਂਗਲੀ ਤੇ ਘੁਮਾਈ ਹੁੰਦੀ ਤਾਰ ਲੱਕ ਤੇ ਬੰਨੀ ਹੁੰਦੀ ਤਾਰ ਲੱਕ ਤੇ ਬੰਨੀ ਹੁੰਦੀ ਤਾਰ
ਖੀਰਿਆਂ ਦਾ ਗਾਰਡਨ ਪਾਇਆ ਹੁੰਦਾ। ਤੋਰੀਆਂ ਦੇ ਕਾਂਡੇ ਪਾਏ ਹੁੰਦੇ। ਕੀ ਗੱਲ ਆ? ਤੇ ਉਹ ਕੀ ਕਰਨ ਡਿਆ? ਟੈਂਕ ਨੂੰ ਮੂਦਾ ਕਰਕੇ ਪੰਪ ਤੇ ਖੜਿਆ ਹੁੰਦਾ। ਲੰਮੇ ਪਾ ਕੇ ਟੈਂਕ ਨੂੰ ਲੰਮੇ ਪਾ ਕੇ ਪੰਪ ਤੱਕ ਖੜਿਆ ਹੁੰਦਾ। ਯਾਰ ਟੈਂਕ 'ਚ ਵੀ ਪੈਟਰੋਲ ਪੈਂਦਾ? ਹਾਂਜੀ। ਵਾਹ। ਡੀਜ਼ਲ। ਅੱਛਾ ਜੰਗੀ ਜਹਾਜ਼ ਡੈਕ ਲਵਾਇਆ ਹੁੰਦਾ। ਨਾਲ ਦੁਸ਼ਮਣ ਨਾਲ ਲੜ ਰਹੇ ਨਾਲ ਗਾਣਾ ਨਾਲ ਗਾਣਾ ਲਾਇਆ। ਜੰਬੋਲਾ ਜੰਬੋਲਾ ਕੋ ਪਿਆਰ ਮਾਰ ਰਿਹਾ। ਓਏ ਓਏ ਵਾਹ। ਉਧਰ ਦਾਨਜ ਦੇਖ ਲੋ, ਨਾਲੇ 'ਚ ਬੰਬ ਚੱਲਿਆ ਦੇਖ। ਓਏ ਟੈਂਕ ਤੇ ਡੈਸ਼ਬੋਰਡ ਤੇ ਟਿਸ਼ੂ ਵੀ ਰੱਖੇ ਹੁੰਦਾ। ਓਏ ਉਧਰੋਂ ਨੀ ਕੋਈ ਆ ਰਹੀ ਕੋਈ ਬ੍ਰੇਕ। ਮਾਰਦੇ ਨਹੀਂ ਜਾਨੋ ਹੀ ਜੁਗਤ। ਨਹੀਂ ਦਾਨਜ ਦੇਖ ਲੋ, ਟੈਂਕ ਦੇ ਪਿੱਛੇ ਨਜ਼ਰ ਵਾਲਾ ਕੁੱਸਾ ਲੱਗਿਆ ਲਮਕਾ। ਇਹ ਵੀ ਵੇਖ ਲਓ ਜਿਵੇਂ ਥੋੜੇ ਤੇ ਟਿਸ਼ੂ ਲਪੇਟੇ ਆ। ਕਿਉਂ? ਅੱਛਾ ਥੋੜੇ ਤੇ ਟਿਸ਼ੂ ਲਪੇਟਣ ਦੀ ਕੀ ਜ਼ਰੂਰਤ ਹੈ? ਮੈਂ ਇਸ ਲਈ ਕੀਤੀ ਕਿ ਬਰੀਕ ਨਾ ਹੋਵੇ। ਯਾਰ ਮੋਟਰਸਾਈਕਲ ਦੇ ਟਈਏ ਮੋਟਰਸਾਈਕਲ ਦੇ ਟਈਏ ਅੱਛਾ ਪਹੀਏ ਪਈਏ ਦੇ ਥੱਲੇ ਟਿਸ਼ੂ ਆਉਣ ਨਾਲ ਮੋਟਰਸਾਈਕਲ ਨੇ ਜੰਪ ਮਾਰਿਆ ਹੁੰਦਾ। ਤਫਸੀਲਨ ਜੁਗਤ ਆ ਗਈ ਬਾਬਾ ਜੀ। ਲੱਸੀ 'ਚ ਪੈਂਚਰ ਚੈੱਕ ਕੀਤਾ ਹੁੰਦਾ। ਇਧਰ ਵੇਖ ਲਓ ਭਾਈ ਫੈਸਲ ਵੀ ਬੋਲਣ ਦੇ ਖੁਦ ਸਾਖਤਾ ਨੈਸ਼ ਹੁੰਦਾ। ਹਾਂ ਕਿਉਂ? ਕਿਸੇ ਨੇ ਖੁਦ ਵੀ ਸਾਖਤਾ ਨਹਿਸ਼ ਹਾਂ ਮਾਈ ਫੋਲਡ ਕਰਕੇ ਉਹਦਾ ਬਿੰਨੂ ਜਿਹਾ ਬਣਾਇਆ। ਸਾਜੀ ਦਵਾਈ ਅਸਰ ਕਰ ਰਹੀ ਹੈ, ਦਿਮਾਗ ਠੀਕ ਹੋ ਰਿਹਾ ਹੈਨਾ। ਬਾਬੇ ਨੇ ਲੈਂਸ ਲਾਏ। ਆਹੋ ਬਾਬੇ ਨੇ ਬਜ਼ੁਰਗ- ਮਤਲਬ 90 ਸਾਲ ਬਾਬਾ ਨਾਲ ਇੰਜ ਭੀੜ ਬੂਝ ਕੋਈ ਨਹੀਂ ਤਾਂ ਨੀਲੇ ਰੰਗ ਦਾ ਲੈਂਸ ਲਾਇਆ। ਸਹੀ ਗੱਲ। ਹੈਨਾ ਓਏ ਓਏ ਯਾਰ ਉਹਨੇ ਵੀ ਮੋਬਾਈਲ ਖੋਲੇ, ਉਹਨੇ ਵੀ ਮੋਬਾਈਲ ਖੋਲੇ, ਉਹਨੇ ਵੀ ਨਹੀਂ ਅੱਲਾ ਮਾਫ ਕਰੇ। ਉਹ ਮੈਂ ਵੇਖਣੀ ਆ। ਉਧਰ ਹੀ ਇੱਧਰ ਤੈਨੂੰ ਪਤਾ ਫਿਲਮ ਦੀ ਛੱਟਾ ਲੱਗਦਾ ਇੱਧਰ। ਫੈਸਲ ਸਾਹਿਬ ਆਮਦ ਆ ਸਾਡੀ ਆਮਦ ਨਹੀਂ, ਆਮਦ ਆ। ਮੋਬਾਈਲ ਮੈਨੂੰ ਅੱਛਾ ਫੜਾਓ। ਤੂੰ ਟੌਪਿਕ ਦੇ ਦੇ ਕੋਈ, ਅਸੀਂ ਤੈਨੂੰ ਉੱਤੇ ਜੁਗਤਾ ਕਰ ਦਿੰਦੇ। ਆ ਲੋ ਮੋਬਾਈਲ। ਚਲੋ ਜੀ ਚਲੋ ਹੈ ਜੀ। ਜੇ ਯਾਰ ਆ ਲੈ ਮੋਬਾਈਲ। ਆ ਲੈ ਆ ਲੈ। ਮੇਰਾ ਵੀ ਲੈ, ਬਲਕਿ ਚੱਲ। ਮੇਰਾ ਨਾ ਲੈ। ਚੱਲ ਤੂੰ ਟੌਪਿਕ ਤੂੰ ਦੇ ਦੇ, ਕੋਈ ਟੌਪਿਕ ਦੇ ਟੌਪਿਕ ਦੇ। ਦੱਸ। ਟੌਪਿਕ ਦੱਸ। ਕੁਰਸੀ ਤੇ ਜੁਗਤਾ ਕਰੋ। ਹੈਲੋ, ਇੱਕ ਲੱਤ ਵਾਲੀ ਕੁਰਸੀ ਹੁੰਦੀ। ਹਾਂ ਆਹੋ ਚੱਲ ਕੁਰਸੀ ਤੇ ਕਰ ਲਾ। ਕੁਰਸੀ ਤੇ ਬਾਂਦਰ ਬੈਠਾ ਹੁੰਦਾ। ਆ ਲੈ ਸੇਵੀਆਂ ਨਾਲ ਕੁਰਸੀ ਹੋਣੀ ਹੁੰਦੀ ਅੰਦਰੋਂ। ਹਾਂ ਹੋਰ ਕੁਰਸੀ ਤੇ ਹੈਲੀਪੈਡ ਲਵਾਇਆ ਹੁੰਦਾ। ਹਾਂ ਟੈਂਟ ਵਾਲੇ ਨੇ ਮੋਰੀਆਂ ਵਾਲੀਆਂ ਕੁਰਸੀਆਂ ਰੱਖੀਆਂ ਹੁੰਦੀਆਂ। ਹਾਂ ਕੁਰਸੀ ਨਾਲ ਚੋਕਾ ਮਾਰਿਆ ਹੁੰਦਾ। ਦੱਸ ਐਵੇਂ ਕਿ ਹੁਣ ਅਸੀਂ ਕਿੱਥੋਂ ਵੇਖਣੇ? ਮੰਜੀ ਤੇ ਕਰੋ, ਮੰਜੀ ਤੇ ਲਓ ਜੀ। ਚਾਰ ਪਾਈ ਤੇ, ਹੈਂ? ਚਾਰ ਪਾਈ ਮੰਜੀ ਤੇ। ਮੰਜੀ ਦੀ ਹੈਂਡ ਬ੍ਰੇਕ ਹੁੰਦੀ। ਪੈਰਾਂ ਵਾਲੀ ਮੰਜੀ ਆ ਲੈ ਹਾਂ ਚੱਲ ਚੱਲ ਓਏ ਮੰਜੀ ਤੇ ਵਨ ਵਿਲਿੰਗ ਕੀਤੀ ਹੁੰਦੀ। ਮੰਜੀ ਤੇ ਗਰਮੀ ਪਈ ਹੁੰਦੀ। ਓਏ ਮੰਜੀ ਦੇ ਸ਼ੀਸ਼ੇ ਚੜਾਏ ਹੁੰਦੇ। ਚੱਲ ਮੰਜੀ ਦੇ ਪੈਰਾਂ ਵਾਲੇ ਪਾਸੇ ਮੈਟ ਵਿਛਾਏ ਹੁੰਦੇ। ਆਹੋ ਆਹੋ। ਓਏ ਮੰਜੀ ਤੇ ਸੁੱਤਿਆਂ ਦਾ ਹੱਥ ਦਿੱਤਾ ਹੁੰਦਾ ਹੈ ਕਮੈਂਡ ਮੋੜਨਾ। ਆਹੋ ਓਏ ਮੰਜੀ ਦੇ ਪਿੱਛੇ ਨਾ ਸਟੱਪਣੀ ਵੀ ਲਾਈ ਹੁੰਦੀ ਹੈ। ਮਿਟਸੂਬਿਸ਼ੀ ਵਾਲਿਆਂ ਦੀ ਮੰਜੀ ਹੁੰਦੀ। ਆ ਲੈ ਬਸ ਮੰਜੀ ਦਾ ਥੱਲੇ ਆਲ ਚੇਂਜ ਕੀਤਾ ਹੁੰਦਾ। ਚੱਲ ਹੁਣ ਘੁੱਟ ਨਾਲ ਮੰਜੀ ਬੰਨੀ ਹੁੰਦੀ। ਚੱਲ ਆ ਮੰਜੀ ਤੋਂ ਟਾਈਮ ਵੇਖੀ ਕੀ ਹੈ। ਮੰਜੀ ਦਾ ਟਾਪਾ ਖੋਲਿਆ ਹੁੰਦਾ। ਦਰਵਾਜ਼ੇ ਤੇ ਕਰੋ, ਦਰਵਾਜ਼ੇ ਤੇ। ਦਰਵਾਜ਼ੇ ਇਹ ਕਿਹੜੀ ਦਰਵਾਜ਼ੇ ਤੇ ਲਿਖਿਆ। ਉਹ ਤੇ ਹੈ ਹੀ ਨਹੀਂ, ਉੱਥੇ ਤੇ ਫਲੈਕਸ ਲੱਗੀ। ਦਰਵਾਜ਼ੇ ਤੇ ਸੁਰਖੀ ਲਾਈ ਹੁੰਦੀ। ਦਰਵਾਜ਼ੇ ਤੇ ਨੰਬਰ ਪਲੇਟ ਲੱਗੀ ਹੁੰਦੀ। ਅਸੀਂ ਰਹਿਣ। ਦਰਵਾਜ਼ੇ ਤੇ ਲਿਖਿਆ ਹੁੰਦਾ ਸੀ ਕਿ ਬਸ ਅੰਦਰ ਆ ਜਾਏ। ਖੜਕਾਏ ਨਾ। ਦਰਵਾਜ਼ੇ ਤੇ ਲਿਖਿਆ ਹੈ 18+। ਆਹੋ ਓਏ ਫਸਲਾਂ ਦੇ ਵਿੱਚ ਕੱਲਾ ਦਰਵਾਜ਼ਾ ਖੜੋਤਾ। ਤੇ ਬੰਦਾ ਇੱਥੋਂ ਦੀ ਜਾ ਕੇ ਨਾ ਉੱਧਰ ਜਾ ਕੇ ਕਹਿ ਰਿਹਾ ਉਹ ਯਾਰ ਇੱਥੇ ਕੋਈ ਸਕੂਨ ਆ। ਉੱਥੇ ਤੇ ਗਰਮੀ ਬੜੀ ਸੀ ਹੈਨਾ। ਚੱਲ ਮੋਬਾਈਲ ਤੇ ਕਰੋ, ਮੋਬਾਈਲ ਤੇ। ਹੈ ਲੈ ਅੱਛਾ ਦੇਣੀ ਤੂੰ ਮੰਨ ਨਹੀਂ ਰਿਹਾ ਕਿ ਵੀ ਅਸੀਂ ਕਿਤੇ ਲਿਖੀ ਨਹੀਂ ਹੈਗੀ ਨਹੀਂ, ਕਰੋ ਮੋਬਾਈਲ ਤੇ ਕਰੋ। ਹਾਂ ਯਾਰ ਅੱਛਾ ਤੈਨੂੰ ਅਸੀਂ ਏਦਾਂ ਤੂੰ ਰਾਤ ਤੱਕ ਕਰਾਈ ਜਾਏਗਾ ਤੂੰ ਮੰਨਣਾ ਰਾਤ ਤੱਕ ਕਦੋਂ? ਕਰੋ। ਨਹੀਂ ਤੂੰ ਮੰਨਣਾ ਕਦੋਂ ਆ ਚਲੋ, ਤੂੰ ਮੰਜੀ ਤੇ ਮੋਬਾਈਲ। ਤੂੰ ਕਰਾ ਲਈ, ਕੁਰਸੀ ਤੇ ਕਰਾ ਲਈ, ਤੂੰ ਮੋਟਰਸਾਈਕਲ ਤੇ ਕਰਾ ਲਈ, ਮੋਬਾਈਲ ਤੇ ਦਰਵਾਜ਼ੇ ਤੇ ਕਰਾ ਲਈ, ਹੋਰ ਕੀ ਕਰਾਉਣੇ ਤੂੰ? ਕਦੋਂ ਮੰਨਣਾ ਤੂੰ? ਸੇਫ ਅਲਮਾਰੀ ਤੇ, ਸੇਫ ਅਲਮਾਰੀ ਤੇ। ਸੇਫ ਅਲਮਾਰੀ ਤੇ। ਚਲੋ ਚਲੋ ਕੋਈ ਗੱਲ ਨੀ। ਸੇਫ ਅਲਮਾਰੀ 'ਚ ਦਾਦੀ ਲੁਕੀ ਹੁੰਦੀ। ਤੇ ਵਿੱਚੋਂ ਕਰਨ ਨੀਚੇ ਆ। ਦੱਸ
ਮੋਬਾਈਲ ਤੇ ਵੀ ਕਹੀਏ ਮੋਬਾਈਲ ਤੇ ਕਰੋ ਮੋਬਾਈਲ ਤੇ ਐ ਕਰਕੇ ਮੋਬਾਈਲ ਨਾ ਹੁੰਦੇ ਰਗੜੇ ਵਿੱਚ ਚੈੱਕ ਨਿਕਲ ਆਈ ਹੁੰਦੀ ਅਸੀਂ ਫਿਰ ਇਦਾਂ ਹੀ ਕਰਾਂਗੇ। ਅੱਛਾ ਵੀ ਤੈਨੂੰ ਪਸੀਨਾ ਕਿਉਂ ਆਈ ਜਾਂਦਾ ਜੁਗਤ? ਮੈਨੂੰ ਤਾਂ ਜੀ ਵਾਕ ਕਰ ਇਹਨੂੰ ਕੋਈ ਚੀਜ਼ ਵਾਕ ਕਿੱਥੋਂ ਕਰਕੇ ਆਇਆ ਤੂੰ? ਅੱਲਾ ਮਾਫੀ। ਮੈਂ ਤੁਹਾਨੂੰ ਕਿਹਾ ਵੀ ਇਹਨੂੰ ਬਿਮਾਰੀ ਹੈ, ਫਿਰ ਵੇਖ ਲਈਆਂ ਅੱਛਾ ਬੰਦ ਚ ਹੀ ਵੇਖ ਲਈਆਂ, ਬੰਦ ਚ ਹੀ ਵੇਖ ਲਈਆਂ ਮੈਂ। ਅੱਛਾ ਅੱਲਾ ਮਾਫੀ, ਵੇਖ ਲਈਆਂ। ਅੱਛਾ ਇਹ ਗੱਲ ਪਤਾ ਕੀ ਆ, ਉਹ ਆਪਣੇ ਤੋਂ ਉਹਨੂੰ ਪਤਾ ਸੀ ਨਾ ਚਾਰੇ ਕਰਨ ਦੇ ਆ ਤੇ ਮੈਂ ਚੁੱਪ ਬੈਠਾ ਤੇ ਮੈਂ ਘਟ ਰਿਹਾ। ਉਹਨੇ ਐਸੀ ਖੇਡ ਪਾਈ ਆ ਕਿ ਰਲ ਗਿਆ ਵਿੱਚ। ਕੈਸੀ ਗੱਲ ਆ, ਰਲ ਗਿਆ ਵਿੱਚ। ਤੂੰ ਅੱਬੂ ਤੇ ਕਰਾ। ਆਹੋ। ਤੈਨੂੰ ਵੇਖੀ ਅੱਬੂ ਤੇ ਕਰਦੇ ਸੀ। ਅੱਜ ਯਾਦ ਨਹੀਂ ਯਾਰ। ਬਾਰੀ ਤੇ ਕਰੋ ਬਾਰੀ ਤੇ, ਉਹ ਬਾਰੀ ਬਰਸਾ ਕੱਟਿਆ ਗਿਆ। ਹਾਂ ਫ੍ਰਿਜ ਤੇ ਕਰੋ ਫ੍ਰਿਜ ਤੇ ਕਰਦੇ ਆ। ਫ੍ਰਿਜ ਕਿਹਦੀ ਫ੍ਰਿਜ ਤੇ? ਫ੍ਰਿਜ ਮੇਰੀ ਫ੍ਰਿਜ, ਚਲੋ ਮੇਰੀ ਫ੍ਰਿਜ ਫ੍ਰਿਜ ਖੋਲੀਏ ਦੇ ਵਿੱਚ LCD ਲੱਗੀ ਹੁੰਦੀ। ਚੱਲ ਉਹ ਲੱਗੀ ਹੁੰਦੀ ਕਈਆਂ। ਲਾਸ਼ਾਂ ਨਹੀਂ ਲਗਾਉਣ ਵਾਲਾ ਲੱਗੀ। ਫ੍ਰਿਜ ਹੁੰਦਾ ਹੈ ਲਾਸ਼ਾਂ ਲਗਾਉਣ ਵਾਲਾ ਫ੍ਰਿਜ ਹੁੰਦਾ ਚੱਲ ਕੈਮਰੇ ਤੇ ਕਰੋ, ਇਲੈਕਟ੍ਰੋਨਿਕਸ ਦੀ ਦੁਨੀਆ ਤੇ ਹੀ ਹੈ। ਕੈਮਰੇ ਤੇ ਕਰੋ। ਕਰੋ ਜੀ ਕੈਮਰੇ ਤੇ। ਜਿਵੇਂ ਮੰਜੀ ਦੇ ਕਿਹਾ ਸੀ ਨਾ ਇਦਾਂ ਦੀ ਗੱਲ ਕਰ। ਕਹਿੰਦਾ ਚਲੋ ਸਵਿਮਿੰਗ ਪੂਲ ਤੇ ਕਰੋ। ਹਾਂ ਸਹੀ ਹੈ ਸਹੀ। ਗੁੱਡ ਹਾਂ ਸਵੀਮਿੰਗ ਪੂਲ ਤੋਂ ਇਹਨੂੰ ਕੁੱਟ ਪੈ ਗਈ ਸਰੀਨਾ ਉਹ- ਹੋਟਲ ਤੇ। ਹੂੰ। ਉਹਨਾਂ ਨੇ ਇਹਨੂੰ ਭਾਂਡੇ ਧੋਣ ਦੀ ਡਿਊਟੀ ਤੇ ਲਾਤਾ ਤੇ ਭਾਂਡੇ ਧੋ ਹੀ ਨਹੀਂ ਰਿਹਾ। ਸ਼ਾਮ ਪੈ ਗਈ, ਮੈਨੇਜਰ ਆ ਕੇ ਕਹਿੰਦਾ ਧੋਂਦਾ ਨਹੀਂ ਭਾਂਡੇ, ਕਹਿੰਦਾ ਮੈਂ 1 ਮਿੰਟ, ਤੇ ਸਾਰੇ ਸਵੀਮਿੰਗ ਪੂਲ ਚ ਸੁੱਟਤੇ। ਉਹ ਤਰੀ ਹੋਇਆ ਪਿਆ। ਅੰਗਰੇਜ਼ਾਂ ਦੀਆਂ ਅੱਖਾਂ ਚ ਕਿਰਚਾ ਪੈਣ ਯਾਰ ਮੈਂ ਕਿਹਾ ਕਿੱਦਾਂ ਨਹੀਂ ਕਿੱਧਰ ਲੈ ਕੇ ਜਾਣੀ ਇਹ ਗੱਲ। ਪੂਲ ਤੇ ਚਲੇ ਗਏ ਫੈਸਲ ਭਾਈ। ਹੈਂ? ਪੂਲ ਤੇ ਨਹਾਉਣ? ਹਾਂਜੀ ਨਹਾਉਣ ਚਲੇ ਗਏ। ਉਹਨਾਂ ਨੇ ਇੱਕ ਫਲੈਟ ਬਣਾਈ ਸੀ ਭਾਈ ਨਵੀਂ, ਇੰਨੇ ਵਿੱਚੋਂ ਦੀ ਛਾਲ ਮਾਰੀ, ਉਹ ਭਾਈ ਬਾਜ਼ਾਰ ਚ ਡਿੱਗਾ ਕੱਚਾ ਪਾਣ। ਉਹ ਉਧਰ ਦੀ ਨਾ ਹਾਲੇ ਬਣ ਰਹੀ ਸੀ। ਫੈਸਲ ਨਾ ਟਿੱਕੀਆਂ ਵੇਚਦਾ ਸੀ ਪ੍ਰਾਤ ਦੇ ਵਿੱਚ ਤੇ ਨਾਲੇ ਮਸੀਕੀ ਦਾ ਸ਼ੌਕੀਨ ਸੀ ਤੇ ਉੱਥੇ ਛੋਟੇ ਛੋਟੇ ਬੂਫਰ ਫਿੱਟ ਕਰਾਏ। ਪਰ ਹੱਥ ਦੇ ਥੱਲੇ ਗਾਣੇ ਵੀ ਲਾਏ ਨਾਲ। ਇੱਕ ਅੰਗਰੇਜ਼ਨੀ ਸੈੱਟ ਹੋ ਗਈ ਭਾਈ, ਪਾਕਿਸਤਾਨ ਆ ਗਈ ਇਹਦੀ ਖਾਤਰ। 1 ਮਹੀਨਾ ਇਹਦੇ ਨਾਲ ਫਿਰੀ ਹੈ ਤੇ ਇੰਨੀ ਟ੍ਰੇਨ ਹੋ ਗਈ ਉਹ ਸਿਰ ਤੇ ਗਰਮਾ ਚੁੱਕ ਕੇ ਫਿਰਦੀ। ਤੇ ਗਰਮਾ ਨਹੀਂ ਡਿੱਗ ਰਿਹਾ। ਕਚਹਿਰੀਆਂ ਦੀ ਚੌਕੀਦਾਰ ਲੱਗਾ ਤੇ ਸਾਈਕਲ ਅੱਗੇ ਤੱਕੜੀ ਲਾ ਕੇ ਜਾਣ ਡਿਆ। ਅੱਲਾ ਮਾਫੀ ਦੇ। ਮਿੱਤਰਾਂ ਨੂੰ ਲਾ ਕੇ ਮੈਂ ਦੱਸ ਰਿਹਾ ਮੈਂ ਭਾਈ ਇਨਸਾਨ ਹਾਂ ਮੈਂ ਸ਼ੋਭੇ ਦਾ ਵਾਂ। ਵਕੀਲ ਬਣ ਗਿਆ ਤੇ ਆਪਣੀ ਗੋਲ ਕਰਿਆਨੇ ਚ ਦਫ਼ਤਰ ਬਣਾਇਆ। ਇਹ ਕੀ ਗੱਲ ਹੋਈ? ਕਚਹਿਰੀਆਂ ਚ ਬਣਾਵੇ। ਯਾਨੀ ਆਊਟ ਆਫ ਕੰਟੈਂਟ। ਚਲੋ ਜੀ ਭਾਜੀ। ਬੈਂਕ 'ਚ ਲੱਗਾ ਤੇ ਜੇਬ ਤੇ ਏਡਾ ਵੱਡਾ ਨੋਟ ਲਵਾਇਆ। ਖੁਸਰਾ ਹੁੰਦਾ ਸੀ ਤੇ ਬੈਂਕ 'ਚ ਲੱਗ ਗਿਆ। ਪਹਿਲੇ ਖੁਸਰਾ ਸੀ ਹਾਂਜੀ ਤੇ ਬੈਂਕ 'ਚ ਲੱਗ ਗਿਆ ਤੇ ਮੱਥੇ ਤੇ ਲਾਇਆ ਨੱਚ BL। ਇੱਕ ਬੰਦਾ ਭਾਣ ਲੈਣ ਆਇਆ ਬੈਂਕ ਚੋਂ, ਕੁਤਰਾ ਹੁੰਦਾ ਸੀ 100 ਦੇ 90 ਦੇ ਹੀ ਆ। ਕਹਿੰਦਾ ਉਹ ਮਰੇ ਉਹ ਤੇ ਕਾਪੀਆਂ ਵੀ ਅੱਛਾ ਮੈਂ ਤੁਹਾਨੂੰ ਦੱਸਦਾ ਨਾਜ਼ਰੀਨ ਨਾਲ, ਤੁਸੀਂ ਅਕਸਰ ਸਾਡੇ ਤੇ ਗੱਲ ਸੁਣਦੇ ਨਾ 100 ਦੇ 90 ਦਿੰਦਾ ਵੀ 100। ਇਹ ਜਦੋਂ ਤੁਸੀਂ ਤੁਹਾਡੇ ਵੀ ਅਕਸਰ ਫੰਕਸ਼ਨ ਹੁੰਦੇ ਨਾ ਸ਼ਾਦੀਆਂ ਵਿਆਹਾਂ ਦੇ ਕਿਸੇ ਈਵੈਂਟ ਤੇ ਕੋਈ ਖੁਸਰੇ ਨੱਚ ਰਹੇ ਨੇ ਜਾਂ ਕੋਈ ਮਤਲਬ ਮਿਊਜ਼ੀਕਲ ਆਏ ਨੇ ਜਾਂ ਕੋਈ ਵੀ ਜਿੱਥੇ ਨਿਜ਼ਾਮ ਹੋ ਰਿਹਾ ਤੇ ਉੱਥੇ ਇੱਕ ਸਾਈਡ ਤੇ ਬੰਦਾ ਬੈਠਾ ਹੁੰਦਾ ਜਿਹਦੇ ਕੋਲ ਆਪਾਂ ਨਾ ਉਹ ਲੈਂਦੇ ਆ ਮਤਲਬ 1000 ਰੁਪਏ ਦੇ ਕੇ ਉਹਨੂੰ ਕਹਿੰਦੇ ਯਾਰ ਭਾਣ ਦੇ। ਉਹ ਜਿਹੜਾ ਨਾ ਉਹ ਕਦੀ ਵੀ 1000 ਦਾ 1000 ਨਹੀਂ ਦਿੰਦਾ। ਉਹ 1000 ਦਾ 900 ਦਿੰਦਾ, 100 ਦੇ 90 ਦਿੰਦਾ। 10 ਰੁਪਏ ਉਹਨੇ ਕੱਟਣੇ ਹੁੰਦੇ ਪਰਚੀਆਂ ਦੇ। ਉਹ ਫੀਲਡ ਦੇ ਵਿੱਚ ਆ ਕੇ ਕਹਿੰਦਾ ਵੀ ਇਹ ਖੁਸਰਾ ਸੀ ਨਾ ਤੇ ਬੈਂਕ 'ਚ ਜਿਹੜਾ ਆ ਰਿਹਾ ਤੈਨੂੰ 100 ਲੈ ਕੇ 90 ਦੇ ਰਿਹਾ ਵਾ। ਜੇ ਤਬੀਅਤ ਉਹ ਹੀ ਹੋਈ ਕਹਿੰਦਾ ਯਾਰ ਦੂਸਰਾ ਸੀ ਤੇ ਬੈਂਕ 'ਚ ਲੱਗ ਗਿਆ ਤੇ ਇੱਕ ਬੰਦਾ ਆਇਆ ਕਹਿੰਦਾ ਮੇਰਾ ਰੌਲਾ ਵਾ ਤੇ ਇਹ ਨਹੀਂ ਕਹਿੰਦਾ ਮੈਨੇਜਰ ਕੋਲ ਜਾਓ, ਕਹਿੰਦਾ ਗੁਰੂ ਕੋਲ ਜਾਓ। ਕਹਿੰਦਾ ਸਾਹਮਣੇ ਨੂੰ ਕਰਨ ਲਗਾ ਵਿੱਚ ਗੁਰੂ ਸਾਡੇ ਗੁਰੂ ਬੈਠੇ। ਖੁਸਰਾ ਹੁੰਦਾ ਸੀ ਬੈਂਕ ਚ ਲੱਗ ਗਿਆ। ਇੱਕ ਬੰਦਾ 20 ਲੱਖ ਦਾ ਚੈੱਕ ਲੈ ਕੇ ਆ ਗਿਆ। ਉਹਨੂੰ ਕਹਿੰਦਾ 2 ਫੰਕਸ਼ਨ ਕਰ ਲੈਂਦੇ ਫੇਰ ਤੈਨੂੰ ਦੇ ਦਾਂਗੇ। ਪੰਚਮ ਦੂਸਰਾ ਸੀ ਤੇ ਬੈਂਕ 'ਚ ਲੱਗ ਗਿਆ ਤੇ ਉੱਥੇ ਲਿਖਾਇਆ ਫੈਸ਼ਨਲ ਬੈਂਕ ਨੈਸ਼ਨਲ ਦੇ। ਯਾਰ ਤੋਬਾ। ਨੱਚ BL। ਉਹ ਫਾਇਦਾ ਲਗਾ। ਦੂਸਰਾ ਸੀ ਤੇ ਬੈਂਕ 'ਚ ਲੱਗ ਗਿਆ, ਚੰਗੀ ਭਲੀ ਮੁੱਛ ਰੱਖੀ ਤੇ ਅੱਡੀ ਵਾਲੀ ਜੁੱਤੀ ਪਾ ਕੇ। ਦੂਸਰਾ ਸੀ ਬੈਂਕ 'ਚ ਲੱਗ ਗਿਆ ਤੇ ਸ਼ਾਮ ਨੂੰ ਛੁੱਟੀ ਕਰਨ ਲੱਗਾ, ਗਾਰਡ ਨੂੰ ਕਹਿੰਦੇ ਉਹ ਮੇਰਾ ਘੁੰਗਰੂ ਫਾੜ ਉੱਥੋਂ। ਉਹ ਗਾਰਡ ਨੂੰ ਕਹੀਏ ਵੇ ਉਰੇ ਆ। ਮੈਂ ਕਹਿੰਦਾ ਖੁਸਰਾ ਸੀ ਇੱਕ ਬੰਦਾ 50 ਲੱਖ ਰੁਪਏ ਜਮਾ ਕਰਾਉਣਾ ਹੈ ਤੇ ਉਹਨੂੰ ਕਹਿੰਦਾ ਇੱਧਰ ਅੰਦਰ ਆ ਜਾਓ। ਇੱਧਰ ਉਹਨੂੰ ਕੱਲੇ ਨੂੰ ਅੰਦਰ ਬਿਠਾਇਆ ਆਪਣੇ ਨਾਲ।
ਖੁਸਰਾ ਸੀ ਤੇ ਬੈਂਕ ਚ ਲੱਗ ਕੇ ਤੇ ਬੁੱਢੀ ਦਾ ਬੁਰਕਾ ਪਾ ਕੇ ਬੈਠਾ। ਆਪੀ ਅੱਛਾ ਕਰ ਕੇ ਆਪੀ ਅੱਛਾ ਗੱਲ ਘੱਟ ਕਰਦਾ, ਹੱਸਦਾ ਬਾਅਦ ਵੀ ਤਾਂ ਕਹਿੰਦੇ ਅਗਲੇ ਨੂੰ ਵੀ ਹੱਸ ਆ ਜਾਂਦਾ। ਬੁੱਢੀ ਦਾ ਬੁਰਕਾ ਪਾ ਕੇ ਬੈਠਾ। ਫਰੀਦ ਵੀ ਭਾਈ ਖੁਸਰਾ ਦੀ ਬੈਂਕ ਚ ਲੱਗ ਗਿਆ, ਉਹਨਾਂ ਨੇ ਕਿਤੇ ਅਚਾਨਕ ਬੈਂਕ ਦਾ ਪੱਖਾ ਚਲਾਇਆ ਤੇ ਬੇਗ ਘੁੱਟ ਗਈ। ਉਹ ਸਾਰੇ ਵੇਖ ਬਿਗ ਬਿਗ ਗੁੱਡ ਗਈ। ਤਾਂ ਧਿਆਨ ਨਾਲ ਵੇਖਣਾ ਪਈ। ਅੱਬੂ ਨੇ ਪਲਕਿੰਗ ਕਰਾਈ ਹੁੰਦੀ ਚੱਲ। ਅੱਬੂ ਨੂੰ ਚਿਲੀ ਮਿਲੀ ਖਵਾਈ ਹੁੰਦੀ। ਤੂੰ ਵੀ ਖਵਾ ਦੇ ਅੱਬੂ ਨੂੰ ਕੋਈ। ਅੱਬੂ ਨੂੰ ਸਾਈਕਲ ਦੇ ਡੰਡੇ ਤੇ ਬਿਠਾ ਕੇ ਝੂਟਾ ਦਿੱਤਾ। ਅੱਛਾ ਇਹ ਆਪ ਹੀ ਪਤਾ ਲਈ ਜਾਂਦਾ, ਅਗਲਾ ਲਵੇ ਨਾ ਲਵੇ ਤੇ ਸੋਚ ਸੋਚ ਕੇ ਹੱਸੀ ਜਾਂਦਾ। ਅੱਜ ਅੱਬੂ ਇੱਧਰ ਆਇਆ ਨਾ, ਅੱਬੂ ਨੇ ਜ਼ਿੱਦ ਕੀਤੀ ਹੁੰਦੀ ਮੈਨੂੰ ਗੁੱਡਾ ਵਧਾ ਕੇ ਦੇ। ਇਹਦੇ ਅੱਬੂ ਨੇ ਗੁੱਡਾ ਵਧਾਣਾ ਸੀ, ਉਹਨੇ ਕਿਹਾ ਕੰਨੀ ਛੱਡ ਤੇ ਇਹਨੇ ਉਹਦੇ ਕੰਨੀ ਛੱਡੀ। ਨਹੀਂ 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 ਇੱਕਦਮ ਮੈंने ਦੇਖਿਆ ਯਾਰ ਅੱਬੂ ਨਹੀਂ ਹੈਗੇ ਘਰ, ਕਿੱਧਰ ਗਏ ਨੇ? ਤੇ ਬਾਹਰ ਗਲੀ 'ਚ ਗਿਆ ਤੇ ਉਹ ਸਪਰਿੰਗਾਂ 'ਚ ਬੁਲਬੁਲੇ ਬਣਾਉ। ਓਏ ਸਰਫ ਵਾਲਾ ਪੈਕਟ ਘੋਲ ਕੇ ਨਾ ਬਾਹਰ ਜਾ ਕੇ ਬੁਲਬੁਲੇ ਕੱਢਦੇ ਸਪਰਿੰਗਾਂ 'ਚ। ਤਿੰਨਾਂ ਕੁ ਦਿਨਾਂ ਬਾਅਦ ਮੈਂ ਇੱਕ ਦਿਨ ਅਚਾਨਕ ਅੱਬੂ ਆਏ ਤੇ ਇਹਨੂੰ ਵੇਖ ਕੇ ਉਹਨਾਂ ਨੇ ਇੰਜ ਕਰ ਲਿਆ, ਕਹਿੰਦਾ ਕੀ ਲਗਾਇਆ? ਫਿਰ ਤੁਸੀਂ ਮੱਛੀਆਂ ਖਾ ਰਹੇ ਨੇ। ਅੱਗੇ ਤੁਹਾਡੇ ਦੰਦ ਵੇਖੋ ਕਿੰਨੇ। ਇਹਦਾ ਅੱਬੂ ਮੂੰਹ ਮਿੱਟੀ ਫਿਰੇ ਸਾਰੀ ਦਿਹਾੜੀ। ਕਹਿੰਦਾ ਕੀ ਆ? ਕਹਿੰਦਾ ਚਿੱਲੀ ਮਿਲੀ ਖਾਂਦੀ। ਉਹ ਰੰਗ ਬਰੰਗੇ ਦੰਦ ਹੋਏ। ਅੱਬੂ ਨੂੰ ਕਿਹਾ ਹੁੰਦਾ ਉਹ ਚੈੱਕ ਕਰਾ। ਹਾਂ ਸਹੀ ਗੱਲ ਹੈ। ਆਪਣੇ ਅੱਬੂ ਨਾਲ ਖੇਲਣ ਦੇ ਤੇ ਗਲਤ ਹੀ ਖੇਲੀ ਜਾ ਰਿਹਾ। ਉਹ ਕਹਿੰਦੇ ਜੋਨੀ ਜੋਨੀ, ਕਹਿੰਦਾ ਯੈਸ ਮਾਮੂ। ਯਾਰ ਜੋਰੀ ਜੋਰੀ ਅੱਬੂ ਸੌਣ ਨਹੀਂ ਡਿਆ ਤੇ ਉਹਦੇ ਸਰਾਣੇ ਲਾਇਆ ਮੈਂ ਤੋਤਾ। ਅਸਲ ਭਾਈ ਤੁਰੇ ਜਾਂਦੇ ਪਿੱਛੋਂ ਸ਼ਰਾਰਤ ਨਾਲ ਪਾਈਆਂ ਕਰ ਹਾਥੀ ਰਾਜਾ ਕਹਾਂ ਚਲੇ। ਅੱਬੂ ਨੂੰ ਰਾਤ ਨੂੰ ਅੱਬੂ ਨੂੰ ਨੀਂਦ ਨਹੀਂ ਆ ਰਹੀ ਤੇ ਅੱਬੂ ਨੂੰ ਲੰਮੇ ਪਾ ਕੇ ਨਾ ਤੇ ਸਿਰ ਤੇ ਕਹਿ ਰਿਹਾ ਅੱਲਾ ਪਾਪਾ ਸੋ ਜਾ, ਅੱਲਾ ਪਾਪਾ। ਅੱਲਾ ਪਾਪਾ ਅੱਲਾ ਕਾਕਾ ਹੁੰਦਾ। ਅੱਬੂ ਸੁੱਤੇ ਪਏ, ਅੱਲਾ ਪਾਪਾ ਸੋ ਜਾ। ਅੱਬੂ ਸੁੱਤੇ ਪਏ ਤੇ ਗੰਡਾ ਵਾਲਾ ਸਰਾਣਾ ਸਿਰ ਥੱਲੇ ਰੱਖਦਾ। ਮੈਂ ਕਿਹਾ ਇਹ ਕੀ ਸਿਰ ਬਣਾ? ਮੈਂ ਕਿਹਾ ਕੀ ਕਹਿੰਦਾ ਅੱਬੂ ਦਾ ਸਿਰ ਬਣਾ ਰਿਹਾ। ਦੁਕਾਨ ਤੇ ਗਿਆ ਵਾ ਤੇ ਰਸ਼ ਲੱਗਾ, ਅੱਗੇ ਨਹੀਂ ਜਾਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਅੱਬੂ ਦੇ ਪੈਂਪਰ ਲੈਣੇ ਲੋਕੀ ਵੇਖਣਗੇ। ਘਰ ਆਂਦਾ ਹੀ ਰੋਲਾ ਪਾਤਾ, ਕਹਿੰਦਾ ਅੱਬੂ ਦਾ ਲੈਕਟੋਜਨ ਕਿਹਨੇ ਡੋਲਿਆ? ਓਏ ਅੱਬੂ ਦਾ ਸਿਰ ਇੱਧਰ ਰੱਖ ਕੇ ਨਾ ਤੇ ਗਰਮ ਦੁੱਧ ਫੀਡਰ 'ਚ ਨਾਲ ਟੰਨਾ। ਤਨਖਾਹ ਮਿਲੀ, ਅੱਬੂ ਨੂੰ ਕਹੀ ਜਾਵੇ ਮੈਂ ਤੈਨੂੰ ਦੂਰਬੀਨ ਲਿਆ ਦੇਣੀ। ਮੈਂ ਇਹਨਾਂ ਦੇ ਘਰ ਗਿਆ ਤੇ ਅੰਦਰ ਰੌਲਾ ਪਿਆ। ਮੈਂ ਕਿਹਾ ਕਿ ਮੈਂ ਅੰਦਰ ਕਮਰੇ 'ਚ ਵੜਿਆ ਤੇ ਵੇਖਿਆ ਤੇ ਇਹਦਾ ਅੱਬੂ ਟੌਮ ਐਂਡ ਜੈਰੀ ਵੇਖਿਆ। ਅੱਛਾ ਤੇ ਅੱਬੂ ਨੂੰ ਗਲੀ 'ਚ ਮਾੜਾ ਜਿਹਾ ਕਿਸੇ ਮੁੰਡੇ ਨੇ ਛੇੜਿਆ, ਕਹਿੰਦਾ ਮੈਂ ਆਪਣੇ ਮੁੰਡੇ ਨੂੰ ਲੈ ਕੇ ਆਉਣਾ। ਕੰਮ ਤੇ ਆਉਣ ਲੱਗਾ ਤੇ ਆਪਣੀ ਅੰਮੀ ਨੂੰ ਕਹਿਣ ਡਿਆ ਵੇਖੀ ਅੱਬੂ ਬਾਹਰ ਨਾ ਆਉਣਾ। ਤੇ ਘਰ ਆ ਕੇ ਆਪਣੇ ਮੁੰਡੇ ਨੂੰ ਕਹਿਣ ਦਿਆ ਬੇਟਾ ਉਹ ਮੈਨੂੰ ਬਾਹਰ ਨਾ ਮੁੰਡਾ ਮਾਰਦਾ ਈ। ਆਪਣੇ ਅੱਬੂ ਨੂੰ ਕੰਮ ਤੇ ਛੱਡ ਕੇ ਆਪ ਬਾਅਦ ਚ ਸਕੂਲੇ ਜਾਂਦੇ। ਮੈਂ ਕੀ ਕੀਤਾ? ਮੈਂ ਆਪਣੇ ਅੱਬੂ ਨੂੰ ਕੁੱਟਣ ਦਿਆ। ਅੱਛਾ ਅੱਬੂ ਘਰ ਆਏ ਤੇ ਸੋਹਣਾ ਉਹਨਾਂ ਦਾ ਮੂੰਹ ਫੜ ਕਹਿੰਦਾ ਅੱਜ ਫਿਰ ਟਾਟਰੀ ਖਾਧੀ ਨਾ। ਆਂਦੇ ਨੂੰ ਵਿਚਾਰੇ ਨੂੰ ਘਰ ਕੁੱਟਣ ਲੱਗ ਪਿਆ, ਕਹਿੰਦਾ ਤੂੰ ਫੇਰ ਉਹਨਾਂ ਬਾਬਿਆਂ ਨਾਲ ਫਿਰਨ ਦਿਆ। ਘਰ ਪਰਾਉਣੇ ਆਏ ਜਾਂਦੇ ਨੇ ਅੱਬੂ ਨੂੰ 50 ਰੁਪਏ ਦੇ ਕੇ। ਅੱਛਾ ਘਰ ਪਰੌਣੇ ਆਏ ਉਹਨਾਂ ਕੇ ਬੋਤਲ ਰੱਖੀ ਤੇ ਦੇ ਪੁੱਛੇ ਬੋਤਲ ਵੇਖੀ ਰਹੇ। ਉਹ ਕਹਿੰਦੇ ਉਹਨੇ ਬੱਚਾ ਨਹੀਂ ਤਰਸ ਕੇ ਵੇਖ ਹਾਂਜੀ, ਹਾਂਜੀ। ਬੋਤਲ ਵੇਖ ਕੇ ਨਾ ਇੱਧਰ ਨਾ ਤੇ ਪਰੌਣਾ ਕਹਿੰਦਾ ਲੈ ਉਹਦਾ ਨੇ ਮੂੰਹ 'ਚ ਗਿਆ ਲੈ ਲਾ ਬੇਟ ਲੈ ਲਓ ਅੰਕਲ ਜੀ ਲੈ ਤੇ ਲੈ ਕੇ ਤੇ ਬਾਹਰ ਦੌੜ ਗਿਆ ਤੇ ਬਾਹਰ ਜਾ ਕਰ ਰਿਹਾ ਪਰੌਣੇ ਆਏ ਤੇ ਅੱਬੂ ਫਿਰੀ ਜਾਵੇ। ਉਹ ਕਹਿੰਦੇ ਲੈ ਬਿਸਕੁਟ ਲੈ ਲਾ। ਅੱਛਾ ਅੱਛਾ ਆਪਣੀ
ਆਪਣੀ ਬੁੱਢੀ ਨੂੰ ਕਹਿ ਰਿਹਾ ਪ੍ਰਾਹੁਣਿਆਂ ਲਿਆਉਣੇ, ਬੁੱਢੀ ਨੂੰ ਕਹਿ ਰਿਹਾ ਪ੍ਰਾਹੁਣਿਆਂ ਨੇ ਲੈਣੇ, ਅੱਬੂ ਨੂੰ ਨਾ ਤੂੰ ਲੈ ਕੇ ਇੱਧਰ ਉੱਧਰ ਹੋ ਜੀ। ਆ ਬੱਸ 'ਚ ਬੈਠਾ ਤੇ ਉਹਨੂੰ ਕੰਡਕਟਰ ਕਹਿੰਦਾ ਭਾਜੀ ਅੱਬੂ ਝੋਲੀ 'ਚ ਕਰੋ। ਬੱਚਿਆਂ ਦਾ ਟਿਊਸ਼ਨ ਦਾ ਟਾਈਮ ਹੋਇਆ, ਮੈਂ ਦੇਖਿਆ ਇਹਨਾਂ ਦੇ ਅੱਬੂ ਟਾਇਰ ਤੇ ਸੋਟੀ ਲੈ ਕੇ ਬਾਹਰ ਨਹੀਂ। ਆਪਣਾ ਸੂਟ ਇਸਤਰੀ ਕੀਤਾ। ਅੱਛਾ ਬੱਸ 'ਚ ਬੈਠਾ ਅੱਬੂ ਦੇ ਨਾਲ ਕਿਰਾਇਆ ਲੈਣ ਆਇਆ, ਆਪਣਾ ਪੂਰਾ ਦੇ ਕੇ ਤੇ ਅੱਬੂ ਦਾ ਅੱਧਾ ਕਿਰਾਇਆ ਦੇ ਕਹਿੰਦਾ ਜੀ ਅੱਬੂ ਦਾ ਅੱਧਾ ਹੁੰਦਾ ਉਹ। ਹਾਂ ਯਾਰੇ ਵਾਲੇ ਦਿਨ ਆਪਣੇ ਅੱਬੂ ਨੂੰ ਕਹਿੰਦੇ ਮੈਂ ਤੁਹਾਡਾ ਕੱਛਾ ਬੂਸ਼ਟ ਇਸਤਰੀ ਕਰਦਾ। ਉਹ ਫੈਸਲ ਯਾਰ ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਲਾ। ਕਿਸੇ ਵੀ ਬੰਦੇ ਨੂੰ ਨਾ ਬਾਕੀਆਂ ਸਾਰਿਆਂ ਨੂੰ ਹਸਾਉਣ ਵਾਸਤੇ ਕੁਝ ਥੋੜਾ ਜਿਹਾ ਕੋਈ ਟੌਪਿਕ ਚਾਹੀਦਾ ਹੁੰਦਾ। ਅੱਲਾ ਮਾਫੀ ਦੇ। ਤੂੰ ਆ ਚਬਲਾ ਮਾਰਦਾ ਪਿਆ। ਆਪਣੇ ਅੱਬੂ ਨੂੰ ਕਹੀ ਯਾਰ ਮਾਰਾ ਜਿਹਾ ਸੈੱਟ ਹੋ ਜਾ, ਉਹਨੂੰ ਕਹਿੰਦਾ ਜੇ ਕਹਿਣਾ ਤੈਨੂੰ ਬਾਹਰ ਭੇਜਦਾ। ਸਾਲ ਕ ਖਲੋ ਜਾ। ਅੱਛਾ ਸਾਨੂੰ ਇੱਧਰ ਮੇਰੀ ਗੱਲ ਸੁਣ ਲਾ, ਸਾਨੂੰ ਇਹ ਆਦਤ ਪਾਈ ਕਿੰਨੇ ਅੱਬੂ ਵਾਲੀ ਦੱਸੋ ਜੀ। ਇਹਨਾਂ ਅਸੀਂ ਕੋਈ ਦੁਨੀਆ ਦੀ ਗੱਲ ਕਰਦੇ ਸਾਂ, ਕੋਈ ਗਾਣਾ ਗਾਉਂਦੇ ਸਾਂ, ਕੋਈ ਜੁਗਤ ਮਾਰਦੇ ਸਾਂ, ਕਿਤੇ ਦੀ ਗੱਲ ਤੂੰ ਵਿੱਚ ਕਹਿੰਦਾ ਸਾਂ ਉਸਤਾਦ ਜੀ ਮੈਨੂੰ ਮੇਰੇ ਅੱਬੂ ਯਾਦ ਆ ਗਏ। ਸਾਨੂੰ ਹੁਣ ਅੱਬੂ ਦਿੱਤੇ ਤੇ ਤੂੰ ਆਪ ਆ। ਸਹੀ ਗੱਲ। ਆਪਣੇ ਯਾਰਾਂ ਦੋਸਤਾਂ ਔਰ ਤੂੰ ਉਹਨਾਂ ਸਮਝ ਯਾਰ ਉਹ ਸਾਡੀ ਰਿਸਪੈਕਟ ਦੀ ਜਗ੍ਹਾ ਨਹੀਂ, ਅਸੀਂ ਸਿਰਫ ਇੱਕ ਫਨ ਕਰ ਰਹੇ ਹਾਂ ਬਸ। ਕਾਹਤੋਂ ਕਰ ਰਹੇ ਹੋ? ਅੱਛਾ ਤੇਰਾ ਦਾਦਾ ਕਰ ਲਈਏ, ਪੜਦਾਦਾ ਕਰ ਲਈਏ। ਕਿਉਂ? ਪੜਦਾਦਾ ਸਾਜੀ ਹੈ ਤੇ ਸਾਡਾ ਖਾਨਦਾਨ ਹੀ ਹੈ। ਆਪਣੇ ਪਰਦਾਦੇ ਨੂੰ ਕਹੀ ਜਾਵੇ ਤਵਾਰ ਵਾਲੇ ਦਿਨ ਅੱਜ ਵਾਰਾ ਨਹੀਂ ਫਿਰਨਾ, ਘਰ ਹੀ ਰਹਿਣਾ। ਮਸੀਤੇ ਲਾਲ ਹੋਣ ਡਿਆ ਹਜ਼ਰਾਤ, ਫੈਸਲ ਦਾ ਅੱਬੂ ਕੋ ਆਜ ਗਿਆ ਨੀਲੇ ਰੰਗ ਦੇ ਨੇ ਕੱਪੜੇ ਪਾਏ। ਆਪਣੇ ਪੁੱਤਰ ਦਾ ਨਾਮ ਫੈਸਲ ਦੱਸ। ਆਪੇ ਹੀ ਲਾਲ ਪੂਰਾ ਕਰਨ ਦੇ। ਪਤਾ ਕੀ ਗੱਲ ਹੈ? ਆਪਣੇ ਪੁੱਤਰ ਦਾ ਨਾਮ ਫੈਸਲ ਦੱਸ ਸਕਦਾ। ਸ਼ਾਮ ਨੂੰ ਉਹ ਭਾਈ ਆਏ ਹੰਬੇ, ਜਿਹਨੂੰ ਲੱਭੇ ਉਹ ਉਸ ਤੋਂ ਵੀ ਦੂਰ ਛੱਡ ਹੈ ਕਿਤੇ। ਸ਼ਾਮ ਨੂੰ ਉਹ ਘਰ ਆਏ ਇਹਨਾਂ ਦੇ ਅੱਬੂ ਤੇ ਉਹਨਾਂ ਨੂੰ ਕਹਿੰਦੇ ਉਹ ਬਕਾਇਆ ਨਹੀਂ ਦਿੱਤੇ ਮੈਨੂੰ। ਅੱਛਾ ਇਹਦਾ ਪੜਦਾਦਾ ਰਾਤ ਨੂੰ ਘਰ ਆਇਆ ਲੇਟ ਤੇ ਲੁੱਕ ਕੇ ਕਮਰੇ 'ਚ ਵੜ ਗਿਆ ਦਵਾ ਦਵਾ ਇੱਥੋਂ। ਬੱਚੇ ਨਹੀਂ ਵੜਦੇ ਆਹੋ ਕਿ ਮੇਰਾ ਪੋਤਾ ਨਾ ਵੇਖ ਲਵੇ। ਰਾਤ ਨੂੰ ਬੂਹਾ ਨਹੀਂ ਖੋਲਿਆ, ਇਹਨਾਂ ਦੇ ਪਰਦਾਦਾ ਆਏ, ਉਹ ਕੰਧ ਟੱਪ ਕੇ ਆ ਗਿਆ ਭਾਈ। ਮੈਂ ਬੂਹਾ ਖੜਕਾਇਆ ਤੇ ਅੰਦਰੋਂ ਅੱਬੂ ਨਿਕਲੇ ਤੇ ਮੂੰਹ ਚਿੱਟਾ ਕੀਤਾ। ਮੈਂ ਕਿਹਾ ਇਹ ਕੀ? ਕਹਿੰਦਾ ਯਾਰ ਉਹ ਸਿਰੀ ਲੈ ਕੇ ਡਿੱਗ ਗਿਆ। ਇਹਨਾਂ ਦੇ ਪਰਦਾਦੇ ਨੇ ਭਾਈ ਇੱਕ ਹੱਥ 'ਚ ਹੁੱਕਾ ਭਰਿਆ, ਇੱਕ ਹੱਥ 'ਚ ਫੀਟਰ ਭਰਿਆ ਵਾ। ਇਧਰੋਂ ਮਾਰਾ ਇਹ ਮੂੰਹ 'ਚ। ਤੈਨੂੰ ਮੈਂ ਕਹਿ ਰਿਹਾ ਤੂੰ ਆਪੇ ਗਿਆ ਪਰਦਾਦਾ ਅਗਰ ਮੈਂ ਤੈਨੂੰ ਕਹਿਣ ਡਿਆ ਬਾਜ਼ ਆ ਯਾਰ। ਲੋ ਨਾ ਇੱਕ ਕਸ਼ ਲਾ ਰਿਹਾ, ਇੱਕ ਕੋਟ ਲਾ ਰਿਹਾ। ਅੱਛਾ ਜੀ ਅਸੀਂ ਹੁਣ ਭਾਜੀ ਕੁਝ ਨਹੀਂ ਕਰਦੇ, ਚਲੋ ਅੱਗੇ 10 ਮਿੰਟ ਦਾ ਪ੍ਰੋਗਰਾਮ ਤੁਸੀਂ ਕਰਕੇ ਦਿਖਾਓ। ਚਲੋ ਅਸੀਂ ਨਾ ਪਿਓ ਦੇ ਕਰਦੇ, ਨਾ ਦਾਦੇ ਤੇ ਨਾ ਪੜਦਾਦੇ ਦੇ। ਚਲੋ ਐਂਕਰ ਤੁਸੀਂ ਉਹ ਕਰੋ, ਤੁਸੀਂ ਮੈਂ ਕਿਉਂ ਕਰਾਂ? ਨਹੀਂ ਚੱਲ ਤੇ ਤੂੰ ਨਾਲ ਨਹੀਂ ਬੈਠਾ, ਤੂੰ ਕਾਹਤੋਂ ਬੈਠਾ? ਮੈਂ ਕਿਉਂ? ਇਹਦੇ ਦਾਦੇ ਨਹੀਂ ਤੂੰ ਬੈਠਾ ਕਿਹੜੀ ਗੱਲੋਂ ਆ ਸਾਡੇ ਵਿੱਚ? ਜੇ ਤੂੰ ਗੱਲ ਨਹੀਂ ਕਰਨੀ ਕਰ, ਚੱਲ ਹਸਾ, ਕਾਮੇਡੀ ਪ੍ਰੋਗਰਾਮ ਨਾ ਚੱਲ ਕਰ, 5 ਮਿੰਟ ਕਰ ਚੱਲ। ਕਿਉਂ ਤੁਸੀਂ ਲੈ ਪਤਾ ਨਹੀਂ ਕਿਉਂ ਕੀ ਤੂੰ ਸਾਨੂੰ ਉਹ ਵੀ ਨਹੀਂ ਕਰਨ ਦਿੰਦਾ। ਤੂੰ ਸਾਨੂੰ ਕਿਹਾ ਮੈਨੂੰ ਜੁਗਤਾ ਮਾਰ ਕੇ ਹੋ, ਤੂੰ ਜਿਹੜੀ ਚੀਜ਼ ਕਹੀ ਤੈਨੂੰ ਅਸੀਂ ਉੱਤੇ ਜੁਗਤਾ ਮਾਰ ਕੇ ਤੁਸੀਂ ਹੋਣੀ ਆ। ਪਿਓ ਤੇ ਕਾਤੋਂ ਮਾਰਨ ਦੇ, ਅੱਬੂ ਤੇ ਕਾਤੋਂ, ਦਾਦੇ ਤੇ ਚਲੋ ਖਾਨਦਾਨ ਵਾਲਾ ਕਾਤੋਂ? ਦਾਦੇ ਤੇ ਹੁਣ ਦਾਦੇ ਤੇ ਕਰ ਸਕਦੇ ਹਾਂ ਆਰਾਮ ਨਾਲ। ਉਹ ਖਾਨਦਾਨ ਚ ਨਹੀਂ ਹੈਗਾ। ਇਹ ਤੇ ਦਾਦੇ ਨੇ ਧੋਤੀ ਪਾਈ ਤੇ ਇੱਥੇ ਬਿੱਬ ਵੀ ਬੰਨੀ। ਮੈਂ ਨਹੀਂ ਹੱਸਿਆ, ਮੈਂ ਨਹੀਂ ਹੱਸਿਆ, ਮੈਂ ਤੇਰੇ ਦਾਦੇ ਦੇ ਨਾਲ ਆ। ਮੈਂ ਨਹੀਂ ਹੱਸਣਾ ਭਾਈ, ਮੈਂ ਨਹੀਂ ਆਇਆ ਵਿੱਚ ਬਾਹਰ ਭਾਈ ਕੁਲਫੀਆਂ ਭਾਈ। ਉਹ ਜਾਣਨ ਤੇ ਤੂੰ ਜਾਣ। ਬਾਹਰ ਕੁਲਫੀਆਂ ਵਾਲੀ ਰੇੜੀ ਨੇ ਸਾਜ਼ ਵਜਾਇਆ ਤਾਂ ਅੱਬੂ ਅੰਦਰ ਰੋਣ ਲੱਗ ਪਿਆ। ਮੈਨੂੰ ਮੈਂ ਐਸੇ ਮੈਨੂੰ ਹੱਥ ਆ ਗਿਆ। ਮੈਂ ਸਵੇਰ ਦੇਖਿਆ ਤੇ ਭਾਈ ਸਵੇਰ ਮੈਂ ਦਹੀਂ ਲੈਣ ਲਈ ਜਾਣਿਆ, ਮੈਂ ਦੇਖਿਆ ਤੇ ਇਹਨਾਂ ਦਾ ਦਾਦਾ ਕੀ ਸੀਆਂ ਲੈਂਦੇ ਆ ਬੂਏ। ਆ ਹੁਣ ਮੈਂ ਨਹੀਂ ਹੱਸਿਆ, ਹਾਲਾਂਕਿ ਮੈਂ ਵੀ ਕਹਿ ਸਕਦਾ ਕਿ ਇਹਦਾ ਪੜਦਾਦਾ ਨਾ, ਇਹਦਾ ਦਾਦਾ ਬਾਹਰੋਂ ਆਇਆ, ਸਾਰੀ ਕਮੀਜ਼ ਕੁਲਫੀ ਨਾ ਗੰਦੀ ਕੀਤੀ ਦੇਂਦਾ। ਮੈਂ ਕਹਿ ਸਕਦਾ ਸੀ ਲੇਕਿਨ ਮੈਂ ਭਰੀ ਪੰਚਾਇਤ 'ਚ ਭਾਈ ਇਹਨਾਂ ਦੇ ਦਾਦੇ ਨੇ ਮੂੰਹ 'ਚ ਚੂਸਾ ਪਾਇਆ ਤੇ ਪੰਚਾਇਤ 'ਚ ਦੇਖਿਆ। ਯਾਰ ਏਸੀ ਦੀ ਸਰਵਿਸ ਹੀ ਹੋਣ ਵਾਲੀ ਹੈ। ਭਾਈ ਨੂੰ ਮੈਂ ਬਗੈਰਤੀ ਕਰ ਰਿਹਾ, ਮੈਂ ਇਹਦੇ ਚ ਕੁਝ ਨਹੀਂ। ਮੇਰਾ ਸਾਈਕਲ ਤੇ ਜਾਂਦੇ ਮੇਰਾ ਕੋਈ, ਮੈਂ ਚੁੱਪ। ਸਾਈਕਲ ਤੇ ਜਾਂਦੇ, ਛੋਟਾ ਭਰਾ ਪਿੱਛੇ ਬਾਇਆ, ਦਾਦੇ ਨੂੰ ਅੱਗੇ ਬਹਾ ਕੇ ਜਾਂਦੇ। ਆਪਣੇ ਘਰ ਰਿਸ਼ਤੇ ਦੀ ਗੱਲ ਨਾ ਹੋਣੀ ਤੇ ਇਹਦਾ ਦਾਦਾ ਜਿਹੜਾ ਨੱਕ 'ਚ ਚੂਹੇ ਕੱਢ ਗੰਦਾ ਉਹ ਨੱਕ ਚੋਂ ਮਲੋਕ ਕੱਢਣੇ ਸੀ।
ਘਰ ਪਰੌਣੇ ਆਏ ਤੇ ਆਪਣੇ ਅੱਬੂ ਨੂੰ ਕਹਿੰਦੇ ਇਹਨਾਂ ਨੂੰ ਉਹ ਵਿਖਾ ਜਿਹੜਾ ਤੂੰ ਘੰਟਿਆਂ ਨਾਲ ਜਿੱਤ ਕੇ ਮਰਤਬਾਨ ਭਰਿਆ। ਆ ਤੂੰ ਕਿਉਂ ਸੰਨਿਆ? ਤੇਰਾ ਵੀ ਹਾਸਾ ਨਿਕਲਣ ਦਿਆ ਉਸਤਾਦ ਜੀ ਬਸ ਤੇਰਾ ਕਾ ਹਾਸਾ ਨਿਕਲਣ ਦਿਆ ਖੁਸ਼ੀ ਦਾ ਹਾਸਾ ਸੀ। ਇਹ ਖੁਸ਼ੀ ਦਾ ਹਾਸਾ ਸੀ। ਸੁਬਹ ਨੀਮ ਸੁਬਹ ਆਪਣੇ ਦਾਦਾ ਨੂੰ ਉਠਾ ਕੇ ਆਂਦੇ ਅਰਬੀ ਨਹੀਂ ਜਾਣਾ। ਯਾਰ ਹੁਣ ਮੈਂ ਇੱਥੇ ਗੱਲ ਕਰਾਂ ਇੱਕ ਮਿਸਾਲ ਆ ਜੀ ਕਿ ਦਾਦਾ ਜੀ ਘਰ ਆਏ ਨੇ ਤੇ ਹੱਥ ਸ਼ੀਰੇ ਨਾਲ ਲਿਬੜੇ ਨੇ ਤੇ ਅੰਦਰ ਦੇਖੇ ਸਾਹਮਣੇ ਫੈਸਲ ਹੋਏ ਕਰਦੇ ਅੱਛਾ ਯਾਰ ਫੈਸਲ ਬਾਹਰ ਖੜਾ ਵਾ ਹਨੇਰੀ ਚੱਲਣ ਦੀ ਆ ਇਹਦੇ ਦਾਦੇ ਨੇ ਨਾ ਲੱਕ ਤੇ ਦੁਪੱਟਾ ਬਣ ਕੇ ਤੇ ਪਿੱਛੋਂ ਪੜ ਕੇ ਸੁਪਰਮੈਨ ਬਣਿਆ ਤੇ ਲੱਕ ਤੇ ਬੰਨ ਕੇ ਪਿੱਛੋਂ ਦੀਆਂ ਦੋਵੇਂ ਕੰਨੀਆਂ ਬਣ ਕੇ ਹਨੇਰੀ ਚ ਸੁਪਰਮੈਨ ਬਣ ਕੇ ਫੈਸਲ ਦੇ ਕੋਈ ਨਾਲ ਆਵਾਜ਼ ਵੀ ਕੱਢਿਆ 200-300 ਨਿਆਣਾ ਪਿੱਛੇ ਲਾਇਆ ਉਹ ਕਹਿੰਦੇ ਉਹ ਚਾਚਾ ਸੁਪਰਮੈਨ ਉਹ ਚਾਚਾ ਇੱਕ ਬੰਦਾ ਇਹ ਤੇ ਦਾਦੇ ਨੂੰ ਕਹਿੰਦਾ ਤੇਰਾ ਨਾਂ ਕੀ? ਕਹਿੰਦਾ ਫਜ਼ਲ ਦੀ। ਇੱਕ ਬੰਦਾ ਬਕਾਇਆ ਲੈਂਦੇ ਇਹਨਾਂ ਦੇ ਦਾਦਾ ਬੁਲਾ ਕੇ ਜਾ ਕੇ ਕਹਿੰਦੇ ਆ ਪੰਜਾਂ ਦੀ ਚੀਚੀ ਲਿਆ ਦੇ। ਓ ਯਾਰ ਮੇਰੇ ਕੋਲ ਹੀ ਬੈਠਾ ਦਾਦਾ ਬਰਦਾਸ਼ਤ ਬੜੇ ਪਿਆਰ ਮੁਹੱਬਤ ਨਾਲ ਆਪਣੇ ਨਾਲ ਦਾਦੇ ਨਾਲ ਗੱਲਾਂ ਕਰਨ ਦੇ ਨਾਲੇ ਉਹਦੇ ਸਿਰ 'ਚ ਚੂਮਾ ਆ ਕਿ ਸਵਾਲ ਗਈ। ਉਹ ਤੇ ਗੱਲ ਦੱਸੀ ਨਹੀਂ ਉਸਤਾਦ ਜੀ ਜਦੋਂ ਮੈਂ ਦਾਦੇ ਨੂੰ ਝੂੰਗਾ ਲੈ ਕੇ ਦਿੱਤਾ ਸੀ। ਹਾਂ ਸਹੀ ਗੱਲ ਹੈਂ? ਫੈਸਲ ਨੇ ਆਪਣੇ ਦਾਦੇ ਨੂੰ ਥੋੜਾ ਝਿੜਕਾ ਮਾਰਿਆ ਉਹਨੂੰ ਗੁੱਸਾ ਜਿਹੜੇ ਉਹਦੇ ਮੂੰਹ ਦੇ ਕਰ ਦਿੱਤਾ ਉੱਠ ਕੇ ਬੈ ਉੱਠ ਕੇ ਬੈ ਫੈਸਲ ਨੇ ਅੱਜ ਡੰਡਾ ਪੜਿਆ ਕਿਉਂ ਜ਼ਰਾ ਇਹਦੀ ਰੇਂਜ ਤੋਂ ਬਾਹਰ ਖਲੋ ਕਰ ਰਿਹਾ ਇੱਧਰ ਐਂ ਕਰ ਰਿਹਾ ਵਾਹ ਉਹ ਚਵਲ ਵੀ ਸੰਡੇ ਸਾਰੇ ਯਾਰ ਤੂੰ ਗੱਲ ਕਰਨ ਵਾਲੀ ਕਰੋ ਯਾਰ। ਅਜੇ ਤੂੰ ਨਾ ਸਮਝ ਕੇ ਤੇਰੇ ਕੰਮ ਕਰੋ ਯਾਰ। ਯਾਰ ਅਸੀਂ ਤੇਰੇ ਦਾਦੇ ਦੀ ਗੱਲ ਨਹੀਂ ਕਰ ਰਹੇ ਅਸੀਂ ਵੈਸੇ ਦਾਦੇ ਦੀ ਗੱਲ ਕਰ ਜਨਰਲ ਦਾਦਾ ਜਨਰਲ ਦਾਦੇ ਦੀ ਗੱਲ ਵੱਡੇ ਉਹ ਨਾ ਅਸੀਂ ਰੈਗੂਲਰ ਦਾਦੇ ਦੀ ਗੱਲ ਹਲਕੀ ਜੰਗਲ ਦਾਦਾ ਕਿਹੜਾ ਹੁੰਦਾ? ਜਨਰਲ ਅਸੀਂ ਕਿਸੇ ਦੇ ਵੀ ਅਸੀਂ ਐਵੇਂ ਦਾਦੇ ਦੀ ਗੱਲ ਕਰ ਮਤਲਬ ਕਰ ਹੀ ਨਹੀਂ ਰਹੇ ਆ ਰੋਂਡ ਤੂੰ ਚੁੱਪ ਕਰ ਜਾ ਬਸ ਹਲਕੀ ਅਸੀਂ ਬਾਤ ਤੈਨੂੰ ਕਹਿ ਹੀ ਨਹੀਂ ਰਹੇ ਭਾਈ ਅਸੀਂ ਤੈਨੂੰ ਬੁਲਾ ਹੀ ਨਹੀਂ ਰਹੇ ਭਾਈ ਦਾਦਾ ਲੱਭਣ ਹੀ ਨਹੀਂ ਦਿਆ ਭਾਈ ਲੱਭਣ ਹੀ ਨਹੀਂ ਦਿਆ ਸਾਰੇ ਮਹੱਲੇ ਤੇ ਦੇਖਿਆ ਤੇ ਐ ਕਰਕੇ ਮਦਾਰੀ ਦੇਖਣ ਦੀ ਨਹੀਂ ਚਲੋ ਇਹ ਤਾਂ ਦੇਖ ਸਕਦਾ ਵਾ ਗੱਲ ਹੈ ਪਤਾ ਜਿਹੜੀ ਅਸਲ ਗੱਲ ਹੋਈ ਆ ਉਹ ਇਹ ਹੋਈ ਆ ਕਿ ਦਾਦਾ ਆਉਣ ਮੂੰਹ ਕਰਕੇ ਬੈਠਾ ਤੇ ਅੰਦਰ ਆਇਆ ਤੇ ਇਹਨੇ ਕਿਹਾ ਲੈ ਵੀ ਕੋਈ ਗੇਮ ਪਾ ਰਿਹਾ ਤੇ ਉਹ ਥੱਲੇ ਮੂੰਹ ਕਰਕੇ ਨਾ ਸੀਟੀ ਵਜੋਂ ਨੀਚੇ ਖਾ ਤੇ ਇਹਦਾ ਵੇਖਣ ਨਾਲ ਹੀ ਇਹਦਾ ਵੇਖਾ ਨਾ ਰਹਿਤ ਜੀ ਆਣ ਲੱਗ ਵੀ ਆਪਣੇ ਖਾਨਦਾਨ ਤੋਂ। ਤੇਰੇ ਦਾਦੇ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਕਿਹਾ ਤੇਰਾ ਦਾਦਾ ਇੰਜ ਮੇਰਾ ਹੀ ਕਰਦਾ ਹੁਣ। ਨਹੀਂ ਤੇਰਾ ਐਵੇਂ ਤੇਰਾ ਕਰਦਾ ਹੋਣਾ ਮੇਰਾ ਹੀ ਕਰਦਾ ਹੁਣ। ਅਸੀਂ ਗੱਲ ਤੇਰੀ ਤੇ ਗੱਲ ਹੀ ਨਹੀਂ ਕੀਤੀ ਘਰ ਜਾ ਕੇ ਫੈਸਲ ਭਾਈ ਕਹਿੰਦੇ ਰੋਟੀ ਦੋ ਉਹਨਾਂ ਨੇ ਰੋਟੀ ਲਿਆ ਕੇ ਰੱਖੀ ਤੇ ਇਹਨਾਂ ਦੇ ਦਾਦਾ ਲੱਗ ਗਿਆ ਮੈਂ ਵੀ ਖਾਣੀ ਇਹ 'ਚ ਕੋਈ ਵੱਡੀ ਗੱਲ ਨਹੀਂ। ਹਾਂ ਦੇ ਚ ਕਹਿ ਦਿੱਤਾ ਦਾਦਾ ਚ ਕਿਹੜੀ ਗੱਲ ਆ ਘਰ ਪਰੌਣੇ ਆਏ ਤੇ ਦਾਦਾ ਜੀ ਨੂੰ ਬੁਲਾ ਕੇ ਕਹਿੰਦਾ ਕੋਈ ਆਈਟਮ ਕਰਕੇ ਵਿਖਾਓ। ਕਹਿੰਦੇ ਯਾਰ ਫੈਸਲਾ ਮੇਰੀ ਗੱਲ ਸੁਣ ਯਾਰ ਉਸਤਾਦ ਜੀ ਇਹ ਕੋਈ ਗੱਲ ਨਹੀਂ ਥੋੜਾ ਜਿਹਾ ਪ੍ਰੋਗਰਾਮ ਰਹਿ ਗਿਆ ਕਿੰਨਾ ਕੁ ਦਾਦਾ ਰਹਿ ਜਾਣਾ ਤੇਰਾ ਅੱਜ ਕਿੰਨਾ ਕੁ ਦਾਦਾ ਰਹਿ ਜਾਣਾ ਮੈਂ ਕਿਹਾ ਤੇਰਾ ਨਹੀਂ ਮੈਂ ਕਿਹਾ ਤੂੰ ਆਪਣੇ ਤੇ ਕਿਉਂ ਲਈ ਜਾ ਰਿਹਾ ਉਸਤਾਦ ਜੀ ਇੰਜ ਮੇਰੇ ਹੀ ਕਰਦੇ ਇਹਨਾਂ ਦੇ ਤੇ ਸਾਰੇ ਅਫਸਰ ਨੇ ਸਾਡਾ ਹੀ ਕਰਨੀ ਹੈ ਹਨਾ ਸਾਡਾ ਤੇ ਗਲਤ ਹੈ ਇਹ ਭਾਈ ਅਫਸਰ ਯਾਰ ਇਹ ਹੁਣ ਤੂੰ ਜਾਣੇ ਤੇਰਾ ਖਾਨਦਾਨ ਜਾਣੇ ਅਸੀਂ ਨਹੀਂ ਤੈਨੂੰ ਕਹਿ ਰਹੇ ਮੈਂ ਉਹੀ ਤੂੰ ਆਪ ਹੁਣ ਕਹਿ ਰਿਹਾ ਵਾਂ ਕੀ ਮੈਂ ਕੀ ਕਿਹਾ? ਅਸੀਂ ਤੇਰੇ ਨਾਲ ਕੋਈ ਐਸੀ ਗੱਲ ਨਹੀਂ ਕਰ ਰਹੇ ਇਦਾਂ ਦੀ ਸਾਰੇ ਭਾਈ ਰਿਸ਼ਤੇਦਾਰ ਘਰ ਆਏ ਇਹਨਾਂ ਦੇ ਦਾਦਾ ਬੂ ਉਹ ਗੱਲਾਂ ਕਰਦੇ ਆਪਣੀ ਇਹਨਾਂ ਦੇ ਦਾਦਾ ਬੂ ਉਹ ਪੀਪਣੀ ਨਹੀਂ ਅੱਗੋਂ ਬਾਹਰ ਨਿਕਲਦੀ ਉਹ ਜਾਂਦੇ ਨੇ ਘਰ ਰਿਸ਼ਤੇ ਦੀ ਗੱਲ ਹੋਣ ਦੀ ਵੱਡੀ ਇਹਦਾ ਦਾਦਾ ਜਹਾਜ਼ ਬਣਾ ਬਣਾ ਸੁੱਟਣ
ਉਹਨਾਂ ਨੇ 20 ਰੁਪਏ ਦਿੱਤੇ, ਬਾਹਰੋਂ ਫੇਰ ਕੇ ਆਊਗਾ, ਬਾਹਰੋਂ ਉਹ ਪੱਖਾ ਲੈ ਆਇਆ ਜਿਹੜਾ ਇਦਾਂ ਢੱਡੀ ਦਾ। ਉਹ ਸਾਰੇ ਬੇਟੇ ਇਹਨਾਂ ਦਾ ਦਾਦਾ ਓਏ ਜਿਹੜਾ ਉਹ ਕੁੜੀ ਦੀ ਜਿਹੜੀ ਮਾਂ ਦੀ ਅੱਖ ਚ ਵੱਜਾ, ਉਹਨੇ ਕਿਹਾ ਤੈਨੂੰ ਪਤਾ ਜਦੋਂ ਸਿਆਣੇ ਬੰਦੇ ਬੈਠੇ ਦਾਦੇ ਦੇ ਬਾਹਰ ਕੱਢ ਦਿਆ ਕਰੋ। ਨਹੀਂ ਹੁੰਦੇ ਇਹਨਾਂ ਦੇ ਦਾਦਾ ਬੂ ਆਪਣੇ ਦੋਸਤ ਨੂੰ ਮਿਲਣ ਗਏ ਤੇ ਉਹਨੂੰ ਦੂਰੋਂ ਪਾਣੀ ਵਾਲਾ ਪਿਸਤੌਲ ਪਾਣੀ ਮਾਰ ਕੇ ਆਂਦੇ ਆ ਕੈਸਾ ਪਾਣੀ ਵਾਲਾ ਬਤੌਲ ਲਿਆ ਕੇ ਘਰ ਪਰੌਣੇ ਆਏ ਉਹਨਾਂ ਦੇ ਸਿਰ ਚ ਮਾਰੀ। ਘਰ ਪਰੌਣੇ ਆਏ ਤੇ ਕਹਿੰਦੇ ਦਾਦਾ ਜੀ ਕਿੱਥੇ ਨੇ, ਤੇ ਕਹਿੰਦਾ ਆ ਜਾਂਦਾ ਹੁਣੇ, ਤੇ ਅੰਦਰੋਂ ਦਾਦਾ ਜੀ ਆਏ ਨੇ ਤੇ ਹੱਥ 'ਚ ਜੁੱਤੀ ਭਾਈ। ਇੱਥੋਂ ਆ ਤੇ ਚੱਪਲਾਂ ਪਾਈਆਂ। ਇੱਕ ਬੰਦਾ ਇਹਨਾਂ ਦਾ ਦਰਵਾਜ਼ਾ ਖੜਕਾ ਕੇ ਲਾਮਾ ਦੇ ਦਿੰਦਾ, ਉਹ ਵੇਖ ਲਓ ਤੁਹਾਡਾ ਦਾਦਾ ਸਾਡੀ ਬੈਲ ਵਜਾ ਕੇ ਭੱਜ ਗਿਆ। ਅੱਛਾ ਦਾਦਾ ਨਹੀਂ ਲੱਭ ਰਿਹਾ, ਉੱਪਰ ਚੁਬਾਰੇ ਚ ਗਿਆ, ਤੂੰ ਕੱਲਾ ਹੀ ਕੰਧ ਦੇ ਨਾਲ ਲੱਗਾ, ਤੂੰ ਮੈਨੂੰ ਏਦਾਂ ਕਹੇਂਗਾ ਪਹੁੰਚਿਆ ਆਪਣੀ ਕੋਈ ਫਿਲਮ ਚੜੀ ਦਿਮਾਗ ਵਿੱਚ, ਸਰਾਣੇ ਨੂੰ ਮੇਸ਼ਪੂਰੀ ਸਮਝ ਕੇ ਰੋਕ ਕੇ ਮਾਰੀ ਯਾਰ। ਇੱਕ ਫੋਤਕੀ ਤੇ ਚਲੇ ਗਏ ਫੈਸਲ ਭਾਈ, ਉੱਥੇ ਇਹਨਾਂ ਦੇ ਦਾਦਾ ਬੂ ਉਹ ਮੂੰਹ ਲਾਲ ਕਰਨ ਵਾਲੀਆਂ ਸੁਪਾਰੀਆਂ ਖਾਂਦੇ ਬੇਟੇ ਦੇ ਤੂੰ ਕਰਨੇ ਬਜਾ। ਅੱਛਾ ਇੱਕ ਦਿਨ ਇਹਦੇ ਦਾਦਾ ਬੂ ਘਰ ਆਏ ਤੇ ਫੈਸਲ ਨੂੰ ਕਹਿੰਦੇ ਫੈਸਲ 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 ਆਈਸਕ੍ਰੀਮ ਦਾ ਕੱਪ ਫੜ। ਇਹਨੇ ਕੱਪ ਫੜਿਆ ਤੇ ਆਪ ਬਾਹਰ ਜਾ ਕੇ ਦੂਜੇ ਕੱਪ 'ਚ ਬੈਠੇ ਹੈਲੋ ਉਹ ਧਾਗਾ ਪਾ ਕੇ ਉਹ ਧਾਗਾ ਪਾਇਆ। ਬੂਹਾ ਖੋਲ ਕੇ ਉਹਨੂੰ ਕਹਿੰਦੇ ਬਾਹਰ ਆ ਰਹੀ। ਇੱਕ ਦਿਨ ਬੜਾ ਪਿਆਰ ਆਉਂਦਾ ਤੇ ਦਾਦਾ ਜੀ ਨੂੰ ਪੈਰਾਂ ਤੇ ਪਾ ਕੇ ਝੂਟੇ ਮਾਈ ਗਏ। ਸਾਰੀ ਦਿਹਾੜੀ ਦਾਦਾ ਲੱਭਦਾ ਰਿਹਾ, ਲੱਭਾ ਹੀ ਨਹੀਂ ਹੈਗਾ। ਬਾਅਦ 'ਚ ਪਤਾ ਲੱਗਾ ਲਾਹੌਰ ਕਰਾਚੀ ਵਾਲੇ ਭਗੂੜੇ ਦੇ ਬੈਠਾ। ਅੱਛਾ ਕਚਹਿਰੀ ਬਾਜ਼ਾਰ ਨਹੀਂ ਜਹਾਂਗੀਰ ਮੁਰਗਪੁਰਾ ਵਾਲੇ ਵਾਲੀ ਗਲੀ, ਉੱਥੇ ਤਾਂ ਨਹੀਂ ਲੈ ਕੇ, ਉੱਥੇ ਕਦੀ ਵੀ ਨਹੀਂ ਦਾਦੇ ਨੂੰ ਲੈ ਕੇ ਗਿਆ। ਉੱਥੇ ਦਾਦਾ ਝਾੜਾ ਪਾ ਲੈਂਦਾ ਸੀ ਸਾਈਕਲ ਹੀ ਵੇਖ। ਮੈਂ ਆ ਲੈਣੀ ਆ ਮੈਨੂੰ। ਇੱਕ ਦਿਨ ਇਹਦਾ ਦਾਦਾ ਲੱਭਦਾ ਨਹੀਂ ਲੱਭਾ। ਸਾਰੀ ਦਿਹਾੜੀ ਲੋਕੀ ਲੱਭਦੇ ਰਹੇ ਤੇ ਲੈਣਾ ਤੇ ਨਾ ਰਾਮ ਜਾਨੇ ਵਾਲਾ ਕੋਟ ਪਾ ਕੇ। ਯਾਰ ਅੱਬੇ ਤਾਂ ਅਸੀਂ ਦਾਦੇ ਤੇ ਗਏ, ਅਸੀਂ ਪੜਦਾਦੇ ਤੇ ਵੀ ਜਾ ਸਕਦੇ ਸੀ, ਲੇਕਿਨ ਵੇਖੋ ਇਹ ਅਸੀਂ ਆ ਕੀਤਾ ਕਿਉਂ ਜੀ। ਜਿਹਨੂੰ ਮਰਜ਼ੀ ਲੈ ਜਾ, ਮੈਂ ਕੀ ਕਰ ਲੈਣਾ ਭਰਾਵਾ। ਨਹੀਂ ਯਾਰ ਫੈਸਲਾ ਜ਼ਿਆਦਤੀ ਨਾ ਕਰਿਆ ਕਰ ਯਾਰ, ਗੱਲ ਗਲਤ ਨਾ ਕਰਿਆ ਕਰ। ਹਾਂਜੀ ਇਹ ਨਾ ਹਾਸਿਆ ਸੀ, ਪਤਾ ਕੀ ਗੱਲ ਆ, ਔਰ ਲੋਕੀ ਵੀ ਨਾ ਹਾਸੇ ਵਿਚਾਰੇ। ਉਸਤਾਦ ਜੀ ਇਹਨੇ ਸਟ੍ਰੈਸ ਦਾ ਦੌਰ ਜਾ ਰਿਹਾ ਯਾਰ, ਇੰਨਾ ਅਸੀਂ ਵੀ ਉਹੀ ਕੁਝ ਕਰਨ ਲੱਗ ਪਈਏ। ਆਪਣਾ ਤਾਂ ਮੂੰਹ ਦੇਖ ਅੱਗੇ ਵੇ ਵਿਚਾਰੇ ਸਲਾਬ ਵਾਲੇ ਜਿਹੜੇ ਯਾਰ ਸਵੇਰੇ ਯਕੀਨ ਕਰ, ਸੱਚਮੁੱਚ ਤੈਨੂੰ ਗੱਲ ਦੱਸਣ ਲੱਗਾ, 5:30-6 ਵਜੇ ਨਾ ਮੈਂ ਦੇਖ ਰਿਹਾ ਟੀਵੀ ਤੇ ਯਾਰ ਉਹ ਮੈਨੂੰ ਉਹਨਾਂ ਨੇ ਨਾ ਵਿੱਚੋਂ ਬਚਾ ਰਹੇ ਨੇ ਸਲਾਬ ਵਾਲੇ। ਹਾਂਜੀ। ਘੁਰੜ ਤੇ ਆਇਆ ਤੇ ਇੱਕ ਬੰਦੇ ਨੇ ਨਾ ਇਧਰੋਂ ਕੋਈ ਚੀਜ਼ ਸਹਾਰਾ ਲੈ ਕੇ ਇੰਜ ਕਰਕੇ ਉਹਦੀ ਬਾਹ ਫੜੀ ਆ, ਔਰ ਸਪੀਡ ਚ ਆ ਰਿਹਾ ਯਾਰ ਪਾਣੀ। ਮੈਂ ਕਿਹਾ ਯਾਰ ਇਹ ਨਾ ਕੋਈ ਫੇਕ ਵੀਡੀਓ ਆ, ਯਾਨੀ ਪਾਣੀ ਦੀ ਚੰਗੀ ਭਲੀ ਸਪੀਡ ਆ ਤੇ ਉਹਦੇ ਚ ਬੰਦੇ ਆ ਰਹੇ ਤੇ ਉਹਨੇ ਇੱਕ ਨੇ ਤੇ ਦੂਜੇ ਹੋਰ ਉਹਨਾਂ ਨੇ ਦਿਖਾਏ ਤੇ ਮੇਰਾ ਫੁੱਲ ਪਤਾ ਕੀ ਜ਼ੇਨ ਕਿ ਮੈਂ ਗੱਡੀ ਨੂੰ ਸਲਾਮ ਮਾਰਾਂ ਤੇ ਮੈਂ ਉੱਥੇ ਚੱਲ ਜਾਵਾਂ। ਓਏ ਪੂਰਾ ਮੇਰਾ ਜ਼ੇਨ ਬਣਾਓ ਪ੍ਰੋਗਰਾਮ, ਸਾਜੀ ਜਾਣਾ ਚਾਹੀਦਾ। ਮਦਦ ਯਾਰ ਮੇਰਾ ਕਸਮ ਹੈ। ਤੇ ਹੁਣ ਪਤਾ ਕੀ ਫੈਸਲ ਗੱਲ ਇਹ ਆ, ਇਹ ਜਿੰਨੇ ਲੋਕ ਦੇਖ ਰਹੇ ਨੇ ਨਾ, ਕੋਈ ਟੀਵੀ ਚੈਨਲ ਲਾ ਲਓ ਉੱਥੇ ਤੇ ਉਹ ਸਲਾਬ, ਹਾਂਜੀ ਹਾਂਜੀ ਫਿਰ ਸਾਡੇ ਸਿਆਸੀ ਜਿਹੜੀ ਸੂਰਤ ਹਾਲ ਆ, ਪਰੇਸ਼ਾਨੀਆਂ ਹਰ ਪਾਸੇ। ਮੈਂ ਵੀ ਅਸੀਂ ਵੀ ਉਦਾਂ ਹੀ ਬਹਿ ਜਾਈਏ ਯਾਰ, ਜੇ ਤੇਰੇ ਦਾਦੇ ਦੀ ਵਜ੍ਹਾ ਤੋਂ ਕੋਈ ਝੱਟ ਅਸੀਂ ਹੱਸ ਲਿਆ ਵਾ, ਤੇਰੇ ਦਾਦੇ ਦੀ ਵਜ੍ਹਾ ਤੋਂ ਨਹੀਂ ਹੱਸਿਆ, ਐਵੇਂ ਇੱਕ ਫਰਜ਼ੀ ਕਰੈਕਟਰ ਕਰਕੇ। ਜੋ ਵੀ ਉਸਤਾਦ ਜੀ ਅਸੀਂ ਵੱਡਿਆਂ ਦੀ ਇੱਜ਼ਤ ਕਰਦੇ ਆ, ਬਜ਼ੁਰਗਾਂ ਦੇ, ਸਾਡੇ ਆ ਇਹਦੇ ਵਿੱਚ ਦਾਦੇ ਵੀ ਵੇਖ ਰਹੇ ਨੇ, ਪੋਤੇ ਵੀ ਵੇਖ ਰਹੇ ਨੇ, ਲੇਕਿਨ ਤੁਸੀਂ ਜਸਟ ਇੰਜੋਏ ਕਰੋ। ਬਾਕੀ ਇਹ ਹੈ ਕਿ ਅਗਰ ਤੁਸੀਂ ਕਹੋ ਕਿ ਯਾਰ ਸਾਨੂੰ ਕੋਈ ਤਾਂ ਦੁੱਖ ਨਹੀਂ ਹੈਗਾ ਜਾਂ ਸਲਾਬ ਦਾ ਨਹੀਂ, ਐਸੀ ਕੋਈ ਗੱਲ ਨਹੀਂ ਗੀ, ਲੇਕਿਨ ਅਸੀਂ ਚਾਹੁੰਦੇ ਕਿ ਯਾਰ ਤੁਸੀਂ ਕੁਛ ਦੇਰ ਅੱਧਾ ਪੌਣਾ ਘੰਟਾ ਤੁਸੀਂ ਥੋੜਾ ਰਿਲੈਕਸ ਹੋ ਜਾਓ। ਹਾਂ ਯਕੀਨ ਕਰੋ, ਸ਼ੋਅ ਮੁੱਕਣਾ ਨਾ, ਮੈਂ ਤੁਹਾਨੂੰ ਦੱਸਦਾ, ਇਹ ਸ਼ੋਅ ਮੁੱਕਣਾ ਨਾ, ਇਹ ਕੈਮਰੇ ਬੰਦ ਹੋਣੇ ਨਾ, ਸਾਰਿਆਂ ਨੇ ਚੁੱਪ ਹੋ ਕੇ ਆਪਣੇ ਨੇ ਉੱਠ ਕੇ ਕਹਿਣਾ ਲੋ ਉਸਤਾਦ ਜੀ ਮੈਂ ਚੱਲਾਂ, ਇਹਨਾਂ ਨੇ ਕਹਿਣਾ ਠੀਕ ਆ ਭਾਣ, ਮੈਂ ਵੀ ਇਕੱਲੇ ਨੇ ਫਿਰਦੇ ਰਹਿਣਾ ਜਾਂ ਇੱਥੇ ਲੰਮੇ ਪੈ ਜਾਣਾ, ਇਹ ਹਿਸਾਬ ਹੁੰਦਾ। ਤੇ ਚਲੋ ਅਸੀਂ ਯਾਰ ਫੈਸਲ ਇੰਜੋਏ ਹੋ ਜਾਂਦਾ। ਅੱਛਾ ਉਸਤਾਦ ਮੈਨੂੰ ਜੀ ਤੇ ਇੱਕ ਸਾਨ ਦੀ ਖਾਤਰ ਭਾਵੇਂ ਕੋਈ ਜਾਨਵਰ ਵੀ ਬੰਨਾ ਪਿਆ ਤੇ ਮੈਂ ਉਹ ਵੀ ਬਣ ਜਾਊਂਗਾ ਉਸਤਾਦ ਜੀ। ਤੇ ਵੈਸੇ
ਤੂੰ ਆਰਾਮ ਨਾਲ ਕਹਦੇ ਸਾਜੀ ਮੈਨੂੰ ਹਸਾਉਣ ਦੀ ਖਾਤਰ ਜਾਨਵਰ ਵੀ ਬਣਨਾ ਪਿਆ ਮੈਂ ਬਣ ਜਾਵਾਂਗਾ ਮੈਨੂੰ ਤੇ ਬਣਨਾ ਪਿਆ ਮੈਂ ਬਣ ਜਾਵਾਂਗਾ ਉਸਤਾਦ ਜੀ ਏਡਾ ਪੱਕਾ ਮੂੰਹ ਬਣਾ ਕੇ ਮਤਲਬ ਉਹ ਐਡਾ ਸੋਹਣਾ ਮੂੰਹ ਨਹੀਂ ਬਣਾਉਂਦਾ ਜਿੰਨਾ ਸੋਹਣਾ ਤੁਸੀਂ ਬਣਾਉਂਦੇ ਜੋ ਮੇਰੇ ਦਾਦਾ ਹਰਕਤਾਂ ਕਰਦਾ ਰਿਹਾ ਉਸਤਾਦ ਨੂੰ ਪਤਾ ਹੀ ਹੈ ਬੱਚਾ ਦਿਮਾਗ ਇਹਦਾ ਦਾਦਾ ਮੈਨੂੰ ਲੈ ਗਿਆ ਇੱਕ ਜਗ੍ਹਾ ਮੈਂ ਕਿਹਾ ਕੀ ਕਰਨ ਚਾਹਣਾ ਪੈਸੇ ਕਹਿੰਦਾ ਉੱਥੇ- ਦਿੱਤੇ ਤੈਨੂੰ ਕਹਿੰਦਾ ਪੈਸੇ ਦਿਆ ਇੱਥੇ ਕਹਿੰਦਾ ਨਵੇਂ ਪੈਪ ਪਏ ਉਧਰੋਂ ਦੀ ਵੜ ਕੇ ਉਧਰੋਂ ਨਿਕਲ ਕੇ ਬਗਾਵਾਂ ਬੜਾ ਪਰੇਸ਼ਾਨ ਫਿਰਨੇ ਮੈਂ ਕਿਹਾ ਕੀ ਹੋਇਆ ਉਹ ਕਹਿੰਦਾ ਯਾਰ ਦਾਦੇ ਨੇ ਨੱਕ 'ਚ ਗੀਟਕ ਨਿਕਾਲੀ ਉਹਨੇ ਠੀਪਾ ਲਗਾਵਾ ਤੇ ਲੱਕ ਚ ਧੱਕੇ ਮਾਰ ਦਾਦੇ ਅੱਛਾ ਉਸਤਾਦ ਜੀ ਇੱਥੇ ਅੱਛਾ ਬਹੁਤ ਦਾਦੇ ਦਾ ਕਰਕੇ ਨਾ ਬੂਹੇ ਦੇ ਬਾਹਰ ਛੋਟਾ ਜਿਹਾ ਜੰਗਲਾ ਵੀ ਲਵਾਇਆ ਹੈ ਦਾਦੇ ਨੂੰ ਹਸਪਤਾਲ ਲੈ ਕੇ ਫਿਰਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਉਹ ਬਲੀਚ ਦੀ ਬੋਤਲ ਪੀ ਲਈ ਘੁੱਟ ਪਾ ਗਿਆ ਅੱਛਾ ਨੱਕ ਚ ਭੇਡਾਂ ਫਸਾ ਲਿਆ ਉਸਤਾਦ ਜੀ ਕੁਝ ਕਮੈਂਟਸ ਐਸੇ ਵੀ ਆਉਂਦੇ ਨੇ ਕਿ ਉਹ ਮੇਰੇ ਵੱਲੋਂ ਕਹਿੰਦੇ ਕਿ ਤੂੰ ਫੈਸਲ ਨੂੰ ਤੁਸੀਂ ਸਾਰੇ ਨਾ ਫੈਸਲ ਨੂੰ ਤੰਗ ਉਹ ਬਸ ਕਰਦੇ ਚੁੱਪ ਕਰ ਜਾ ਚੁੱਪ ਕਰ ਜਾ ਉਸਤਾਦ ਜੀ, ਇਹ clear ਕਰਨਾ। ਬੱਚੇ ਚੁੱਪ ਕਰ ਜਾ ਯਾਰ ਆਹ ਨਾ ਗੱਲ ਨਹੀਂ। ਚ। ਉਸਤਾਦ ਜੀ ਨੂੰ ਪ੍ਰੋਗਰਾਮ ਕਰਨਾ ਤੇ ਤੂੰ ਇਹ ਗੱਲ ਨਾ ਛੇੜ ਚੁੱਪ ਕਰ ਜਾ ਉਸਤਾਦ ਜੀ ਇਹ ਦੱਸਣਾ ਤੈਨੂੰ ਮੈਂ ਕਿਹਾ ਚੁੱਪ ਚੱਲ ਕਰ ਜਾ ਯਾਰ ਕੋਈ ਤੂੰ ਗੱਲ ਨਹੀਂ। ਕਿਉਂ ਬੋਲਦਾ ਪਿਆ ਕੋਈ ਗੱਲ ਨਹੀਂ ਯਾਰ ਚੱਲ ਰਹਿਣ ਦੇ ਯਾਰ ਤੁਸੀਂ ਅਸੀਂ ਨਹੀਂ ਤੰਗ ਕਰਦੇ, ਸਾਰਾ ਹਾਂਜੀ, scripted ਨਹੀਂ ਕਰਦੇ। ਹੁੰਦਾ, ਦੱਸਿਆ ਕਰੋ। ਕੋਈ ਵੀ ਸਕ੍ਰਿਪਟਡ ਹੈਗਾ ਅੱਲਾ ਦੀ ਕਸਮ ਹੈ ਨਹੀਂ ਸਕ੍ਰਿਪਟਡ ਹੁੰਦਾ ਬਸ ਉਸਤਾਦ ਜੀ ਅੱਜ ਜਦੋਂ ਸ਼ੋਅ ਸ਼ੁਰੂ ਤੈਨੂੰ ਤੇਰੀ ਮਾਂ ਦੀ ਕਸਮ ਹੈ ਜਦੋਂ ਸ਼ੋਅ ਸ਼ੁਰੂ ਕਰਨਾ ਸੀ ਉਸ ਤੋਂ ਅੱਧਾ ਮਿੰਟ ਪਹਿਲੇ ਤੈਨੂੰ ਪਤਾ ਸੀ ਕੀ ਹੋਣਾ ਉਸਤਾਦ ਜੀ ਨਹੀਂ ਸੀ ਪਤਾ ਨਹੀਂ ਲੇਕਿਨ ਪਤਾ। ਫਿਰ ਕੋਈ ਸਕ੍ਰਿਪਟਡ ਨਹੀਂ। ਕਿਦਾਂ ਠੀਕ ਹੈ। ਸਕ੍ਰਿਪਟਡ ਹੁੰਦਾ ਵਾ ਜਿਹੜਾ ਪਹਿਲੇ ਸੋਚਿਆ ਹੋਵੇ ਸਾਰਾ ਆਓ ਨਹੀਂ ਹਾਂ, ਇਹ ਇਹ ਅਸੀਂ ਛੇੜਨੇ ਆ ਹਾਂ ਇਹ ਅਸੀਂ ਯਾਰ ਮੈਂ ਪਹਿਲੇ ਗੱਲ ਕੀਤੀ ਭਾਈ ਤੇਰੇ ਦਾਦੇ ਦੀ ਕਰ ਲੈਣੇ ਚਲੋ ਠੀਕ ਹੈ ਜੀ ਠੀਕ ਹੈ ਜੀ। ਇਹਦੇ ਦਾਦਾ ਜੀ ਲੋ ਜੀ ਫਰੀਦ ਦਾ ਦਾਦਾ ਜੀ ਫਰੀਦ ਨੇ ਆਪਣੇ ਦਾਦੇ ਨੂੰ ਆਪੇ ਕਹੀ ਜਾਣਾ ਮੈਂ ਕਹੀ ਜਾਣਾ ਮੇਰਾ ਦਾਦਾ ਚੂਸਨੀ ਮੂੰਹ ਚ ਪਾ ਕੇ ਫਿਰਦਾ ਸੀ ਕੀ ਹੋ ਜਾਣਾ ਯਾਰ ਲੋਕ ਹੀ ਹੱਸ ਪੈਣਗੇ ਯਾਰ ਹਾਲਾਤ ਤੂੰ ਐਵੇਂ ਹੀ ਮਤਲਬ ਕਿ ਤੂੰ ਨਾਲੇ ਤੇਰੇ ਦਾਦੇ ਦੀ ਗੱਲ ਹੀ ਨਹੀਂ ਕੀਤੀ ਅਸੀਂ ਹਾਂ ਅਸੀਂ ਤੇ ਇੱਕ ਹਵਾਈ ਦਾਦੇ ਦੀ ਕਰ ਰਹੇ ਕਿਸੇ ਦੀ। ਹਾਂ, ਸਹੀ ਗੱਲ ਹੈ ਖਿਆਲੀ ਦਾਦਾ ਵਾ ਖਿਆਲੀ ਸਾਡੇ ਦਾਦਾ। ਸਾਡੇ ਜਿਹੇ ਇੱਕ ਦਾਦਾ ਵਾ ਕਿਹੜਾ ਦਾਦਾ ਤਿਰਗੜ ਦਾ ਦਾਦਾ ਦਿੰਦਾ ਦਾਦਾ ਤਿਰਗੜ ਦਾ ਤਿਰਗੜ ਦਾ ਦਾਦੇ ਨਾਲ ਜੁਮਾ ਪੜਨ ਗਿਆ ਉਹਨੂੰ ਕਹਿੰਦਾ ਮੈਂ ਨਾਲ ਪੜੀ ਤੂੰ ਬਾਅਦ ਚੋਂ ਨਮਾਜ਼ੀਆਂ ਅੱਗੋਂ ਲੰਘਦਾ ਰਹਿਣਾ ਆ ਹੋਰ ਦੱਸੋ ਜੀ ਤੇਰੇ ਦਾਦੇ ਦੀ ਗੱਲ ਹੋਈ ਹੈ ਥੱਲੇ ਹੱਥ ਕਰਕੇ ਫੁੱਲ ਮਜ਼ਾ ਲਿਆ ਆਹੋ ਹੁਣ ਥੱਲੇ ਹੱਥ ਕਰਕੇ ਨਾ ਇਹਨੇ ਹੱਸ ਕੇ ਤੇ ਬਾਅਦ ਚ ਉੱਪਰ ਪੱਥਰ ਕਾ ਮੂੰਹ ਉਡਾ ਕੇ ਨਿਕਲ ਲੈਣਾ ਫੇਰ ਇਹਦਾ ਦਾਦਾ ਨੇ ਜੇਬ ਤੋਂ ਹੱਥ ਹੀ ਨਾ ਚੁੱਕੇ ਮੈਂ ਕਿਹਾ ਇਹ ਕੀ ਕਹਿੰਦਾ ਰਸਗੁੱਲਾ ਫਿਸ ਗਿਆ ਕਿਹਦਾ ਦਾਦਾ ਤੁਹਾਡਾ ਬਸ ਮੇਰਾ ਉਹ ਐਨਜੀਸੀ दादा जी अखबार पढ़ते थे तब आज हुकूमत ने 2000 साल में ਕਾਮਾਕੂਫ ਕਿਹਦਾ ਦਾਦਾ ਮੇਰਾ अच्छा ये सवाल मशकूक ਬਾਹਰ ਮੇਰੇ ਦਾਦੇ ਦੀ ਗੱਲ ਕਰਦੇ ਬਾਹਰ ਗਲੀ ਚ ਮੁੰਡਿਆਂ ਨਾਲ ਨਾ ਸ਼ਰਤਾਂ ਮਾਰ ਡਿਆ ਮੇਰੇ ਮੱਥੇ ਤੇ ਆਂਡਾ ਭੰਨ ਕੌਣ ਭਲਾ ਆਂਡਾ ਦਾਦਾ ਬਸ ਕੀ ਹੋ ਗਿਆ ਓਏ ਲਓ ਜੀ ਪਰਦੇ ਪਿੱਛੇ ਲੁੱਕ ਕੇ ਕਹਿੰਦਾ ਮੈਨੂੰ ਲੱਭ ਲਓ ਕੌਣ ਇਹ ਤੁਹਾਡਾ ਦਾਦਾ ਯਾਰ ਬਸ मार्कल पढ़ के दादा जी कंधा से चीटे मीटे ਕਿਹਦੇ ਦਾਦਾ ਜੀ कंधा से चीटे मीटे मारन दे ਕਹਿੰਦਾ ਮੈਂ ਫੈਸਲ ਨਾਲ ਨਹੀਂ ਬੋਲਦਾ ਮੈਂ ਕਿਹਾ ਕੀ ਹੋਇਆ ਕਹਿੰਦਾ ਅੱਜ ਮੈਨੂੰ ਮੁੰਡਾ ਨਹੀਂ ਲੈ ਕੇ ਦਿੱਤੀ ਅੱਛਾ ਭਈ ਵੱਡੀ ਮਾਰ ਕਰ ਲਿਆ ਕੇ ਨਾ ਉਹ ਯਾਰ ਰਹਿਣ ਦਿਓ ਯਾਰ ਚਲੋ ਯਾਰ ਨਾਜ਼ਰੀਨ ਠੀਕ ਆ ਯਾਰ ਪ੍ਰੋਗਰਾਮ ਖਤਮ ਕਰਦੇ ਆ ਕੱਲ ਫੇਰ ਤੁਹਾਡਾ ਮੁਲਾਕਾਤ ਹੋਏਗੀ ਯਾਰ ਬੰਦਾ ਹੀ ਨਾਰਾਜ਼ ਹੋ ਗਿਆ ਸਾਡਾ ਲੈ ਦੱਸ ਚਲੋ ਯਾਰ ਹੁਣ ਨਹੀਂ ਕਰਦੇ ਆਹੋ ਦੱਸੋ ਯਾਰ ਕਿਹੜੀ ਐ ਐਡੀ ਕਿਹੜੀ ਗੱਲ ਆ ਤੇ ਇੱਕ ਦਿਨ ਦਾਦੇ ਨੂੰ ਬੜਾ ਕੁੱਟਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਗੰਨੇ ਮਗਰੋਂ ਟਰਾਲੀ ਖਿੱਚਣ ਡਿਆ ਗੰਨੇ ਮਗਰੋਂ ਟਰਾਲੀ ਖਿੱਚਣ ਦਿਆ ਉਹ ਟਰਾਲੀ ਮਗਰੋਂ ਗੰਨਾ ਖਿੱਚਣ ਦਿਆ ਦੱਸ ਯਾਰ दादा कुछ भी कर सकता ਕੁਝ ਵੀ ਕਰ ਸਕਦਾ ਤਵਾਰ ਵਾਲੇ ਦਿਨ ਮੈਂ ਦੇਖਿਆ ਇਹਨਾਂ ਦੇ ਤਾਂ ਕੈਂਚੀ ਚਲਾ ਕੇ ਜਾਂਦੇ ਸਾਈਕਲ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਸ਼ੇਰ ਤੋਂ ਬਾਅਦ ਅੱਲਾ ਹਾਫਿਜ਼ ਜੀ ਸਰ बंदा बंदा मुरझा गया है ਵਾਹ ਬੰਦਾ ਬੰਦਾ ਮੁਰਝਾ ਗਿਆ ਏ बिल इन्ना आ गया है ਹਾਏ ਹਾਏ। ਓਹੋ ਓਏ यूनिट घट ते रकम ज्यादा ਆਹਾ ਹਾ यूनिट घट ते रकम ज्यादा ये वापडा फिल्म चला गया है ਆਹਾ ਵਾਹ 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 ਵਾਹ
ਬੱਚੇ ਗਲੀ ਦੇ ਡਰਨੋਂ ਨਹੀਂ ਹਟਦੇ ਹਾਂ ਇਹ ਬੱਚਿਆਂ ਨੂੰ ਸ਼ਕਲ ਵਿਖਾ ਕੇ ਚਲੋ ਠੀਕ ਹੈ, ਬਹੁਤ ਖਿਆਲ ਰੱਖਣਾ। ਇਹ ਗਲੀ ਇਹ ਕਮਰੇ ਦੀ ਨੁੱਕਰ ਚੋਂ ਬੋਝ ਹੀ ਆ ਰਹੀ ਏ ਲੱਗਦਾ ਹੈ ਫੈਸਲ ਕੰਮ ਬਹਾ ਗਿਆ ਹੈ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।